ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਅਨੀਰਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 19 ਜੂਨ 2026 5 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਾਲਸ ਟੈਕਸਸ ਤੋਂ ਸਰਦਾਰ ਨਰਿੰਦਰ ਸਿੰਘ ਸੇਖੋ ਜੀ ਹੋਰਾਂ ਨੂੰ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਰਿੰਦਰ ਸਿੰਘ ਸੇਖੋ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਈਰਾਨ ਮੈਮੋ ਆਫ ਅੰਡਰਸਟੈਂਡਿੰਗ ਦੀ ਅਜੇ ਚੱਜ ਨਾਲ ਕੁੰਡ ਚੁਕਾਈ ਵੀ ਨਹੀਂ ਸੀ ਹੋਈ ਕਿ ਇਜ਼ਰਾਈਲ ਨੇ ਇਸ ਵਿੱਚ ਫਾਨਾ ਠੋਕਣ ਦੀ ਹਰਕਤ ਕੀਤੀ ਹੈ। ਸੋ ਸਵਿਟਜ਼ਰਲੈਂਡ ਵਿੱਚ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਜ਼ਰਾਈਲ ਨੇ ਲਿਬਨਾਨ ਤੇ ਤਾਬੜਤੋੜ ਹਮਲੇ ਕੀਤੇ ਜਿਸ ਵਿੱਚ 18 ਲਿਬਨਾਨੀ ਅਤੇ 4 ਇਜ਼ਰਾਈਲੀ ਫੌਜੀ ਮਾਰੇ ਗਏ। ਇਰਾਨੀ ਡੈਲੀਗੇਸ਼ਨ ਨੇ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪਹਿਲਾਂ ਲਿਬਨਾਨ ਵਿੱਚ ਜੰਗਬੰਦੀ ਕਰਵਾਓ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਰਿੰਦਰ ਸਿੰਘ ਸੇਖੋਂ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਡੈਲਸ ਬੇਸਡ ਇਹ ਪਰਿਵਾਰ ਇੱਕ ਆਦਰਸ਼ ਆਈਡੀਅਲ ਪਰਿਵਾਰ ਹੈ ਔਰ ਜਦੋਂ ਤੁਸੀਂ ਇਹਨਾਂ ਦੇ ਘਰ ਵੀ ਜਾਂਦੇ ਹੋ ਇਹ ਬੜੇ ਪਿਆਰ ਨਾਲ ਤਾਜ਼ੇ ਆਪਣੇ ਖੇਤਾਂ ਦੇ ਗੰਨੇ ਵੇਲਣਾ ਵੀ ਲਾਇਆ ਹੋਇਆ ਉਸ ਦਾ ਰਸ ਵੀ ਪਿਆਉਂਦੇ ਨੇ। ਹੋਰ ਵੀ ਹਰ ਚੀਜ਼ ਜਿਹੜੀ ਹੈ ਤੁਹਾਨੂੰ ਇੱਕ ਆਪਣੇ ਪਿੰਡ ਜਾਂ ਆਪਣਾ ਉਹ ਸਾਰਾ ਉਸ ਦਾ ਜਿਹੜਾ ਉਹ ਤੁਸੀਂ ਰੀਵਿਜ਼ਿਟ ਕਰਦੇ ਹੋ ਲੱਗਦਾ ਵੀ ਪੰਜਾਬ ਦੀ ਧਰਤੀ ਤੇ ਤੁਸੀਂ ਬੈਠੇ ਹੋ। ਔਰ ਇਸ ਪਰਿਵਾਰ ਦੀ ਸੰਘਰਸ਼ ਦੇ ਵਿੱਚ ਬਹੁਤ ਵੱਡੀ ਦੇਣ ਹੈ ਸਾਡੀਆਂ ਜੁਝਾਰੂ ਜਥੇਬੰਦੀਆਂ ਚੋਂ ਇੱਕ ਪ੍ਰਮੁੱਖ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਉਹਨਾਂ ਦੇ ਆਗੂ ਡਾਕਟਰ ਪ੍ਰੀਤਮ ਸਿੰਘ ਸੇਖੋਂ ਜਿਹੜੇ ਵੈਟਰਨੇਰੀਅਨ ਸਨ। ਇਹਨਾਂ ਦੇ ਪਰਿਵਾਰ ਨਾਲ ਹੀ ਸੰਬੰਧ ਹੈ ਔਰ ਇਹਨਾਂ ਦੇ ਸਕੇ ਭਰਾਤਾ ਵੀ ਜਿਹੜੇ ਨੇ ਉਹਨਾਂ ਨੇ ਡਾਕਟਰ ਸੇਖੋਂ ਦੇ ਨਾਲ ਹੀ ਸੇਵਾ ਨਿਭਾਉਂਦਿਆਂ ਜਿਹੜਾ ਉਹ ਸ਼ਹੀਦੀ ਦਿੱਤੀ ਹੈ। ਔਰ ਇਸ ਸਭ ਦੇ ਬਾਵਜੂਦ ਕਿਉਂ ਜਦੋਂ ਸੰਘਰਸ਼ ਦੇ ਵਿੱਚ ਥਰਡ ਐਲੀਮੈਂਟ ਵੀ ਆ ਕੇ ਰਲਦਾ ਹੈ ਕਈ ਵਾਰ ਤੁਹਾਡੇ ਚੰਗੇ ਕਾਰਨਾਮਿਆਂ ਨੂੰ ਵੀ ਨੈਗੇਟਿਵ ਬ੍ਰਸ਼ ਦੇ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਹ ਪਰਿਵਾਰ ਜਿਨ੍ਹਾਂ ਨੇ ਇਸ ਕਿਸਮ ਦੀ ਇਲਜ਼ਾਮਬਾਜ਼ੀ ਵੀ ਝੱਲੀ ਹੁੰਦੀ ਹੈ ਆਪਣੇ ਪਰਿਵਾਰ ਦਾ ਜੀਵ ਵੀ ਜਿਹੜਾ ਉਹ ਕੁਰਬਾਨ ਕੀਤਾ ਹੁੰਦਾ ਹੈ ਉਹਨਾਂ ਦੇ ਲਈ ਕਈ ਵਾਰ ਜਿਹੜੇ ਕਮਜ਼ੋਰ ਹੁੰਦੇ ਨੇ ਉਹ ਡੋਲ ਵੀ ਜਾਂਦੇ ਨੇ ਕਿ ਜੀ ਜੇ ਇਹੀ ਕੁਛ ਸਾਡੇ ਤੇ ਬਾਰੇ ਹੋਣਾ ਤੇ ਇਸ ਪਾਸੇ ਅਸੀਂ ਕਿਉਂ ਤੁਰਨਾ। ਪਰ ਉਹ ਵੀ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਭਾਈ ਅਲਟੀਮੇਟਲੀ ਇਹ ਖੇਡ ਇਸ਼ਕ ਦੀ ਹੈ, ਗੁਰੂ ਨੂੰ ਰਿਝਾਣਾ ਹੈ। ਇਸ ਰਸਤੇ ਤੇ ਤੁਰਦਿਆਂ ਆਲਾ ਦੁਆਲਾ ਕੀ ਕਹੇਗਾ, ਤੁਹਾਡੇ ਆਪਣੇ ਕੀ ਕਹਿਣਗੇ, ਉਹ ਈਰਖਾਵਸ ਹੈ
ਜਾਂ ਕਈ ਵਾਰ ਮਿਸ ਇਨਫੋਰਮੇਸ਼ਨ ਦਾ ਜਿਹੜਾ ਦੌਰ ਹੈ ਉਸ ਦੇ ਵਿੱਚ ਵੀ, ਤੇ ਕਈ ਵਾਰ ਅਸੀਂ ਆਪਣੀ ਕੁਨਬਾ ਪ੍ਰਸਤੀ ਦੇ ਵਿੱਚ ਵੀ ਆਪਣਿਆਂ ਨੂੰ ਸੇਵ ਕਰਨ ਲਈ ਦੂਸਰਿਆਂ ਦੇ ਖਾਤੇ ਦੇ ਵਿੱਚ ਜਿਹੜਾ ਕਈ ਕੁਝ ਪਾ ਦਿੰਦੇ। ਲੇਕਿਨ ਇਹ ਬੜੇ ਸਜਗ ਨੇ ਹਰ ਪੱਖੋਂ, ਸਿੱਖੀ ਮਰਿਆਦਾ ਪੱਖੋਂ, ਸਿੱਖੀ ਥਾਟ ਪੱਖੋਂ, ਖਾਲਿਸਤਾਨ ਦੇ ਕੌਜ਼ ਪੱਖੋਂ, ਔਰ ਸਾਡੇ ਨਾਲ ਇੰਤਹਾ ਮੁਹੱਬਤ ਕਰਦੇ ਨੇ। ਕੋਈ ਵੀ ਵਿਜ਼ਿਟ ਸਾਡੀ ਜਿਹੜੀ ਹੈ ਡੈਲਸ ਦੀ, ਇਹਨਾਂ ਦੇ ਨਾਲ ਮੁਲਾਕਾਤ ਤੋਂ ਬਿਨਾਂ ਮੁਕੰਮਲ ਨਹੀਂ ਹੁੰਦੀ। ਔਰ ਅਸੀਂ ਹੁਣ ਵੀ, ਕਿਉਂਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਵੀ ਸੀ। ਉਸ ਤੋਂ ਇੱਕ ਦਿਨ ਪਹਿਲਾਂ ਵੀ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ, ਵਿਚਾਰਾਂ ਹੋਈਆਂ। ਔਰ ਲਗਾਤਾਰਤਾ ਨਾਲ ਜਿਹੜਾ ਹੈ ਇਹ ਕਿਰਤ ਕਰਨ ਵਾਲੇ ਗੁਰਸਿੱਖ ਨੇ, ਇਹਨਾਂ ਦਾ ਬੜਾ ਪਿਆਰਾ ਪਰਿਵਾਰ ਹੈ, ਬੜੀਆਂ ਪਿਆਰੀਆਂ ਬੱਚੀਆਂ, ਬੇਟਾ, ਪੂਰੇ ਜਿਹੜੇ ਹਰ ਪੱਖੋਂ ਨਿਪੁੰਨ। ਔਰ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਭਾਈ ਜਿਨ੍ਹਾਂ ਪਰਿਵਾਰਾਂ ਨੇ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਇਆ, ਜਾਂ ਜਿਹੜੇ ਬਾਹਰ ਵੀ ਜਿਹੜੇ ਐਕਟਿਵਿਸਟ, ਭਾਵੇਂ ਫੈਡਰੇਸ਼ਨ ਦੇ ਜਿਹੜੇ ਸਾਡੇ ਆਗੂ ਜਾਂ ਸਰਕਰਦਾ ਵਰਕਰ ਰਹੇ, ਜਾਂ ਸਿੱਖ ਯੂਥ ਆਫ ਅਮਰੀਕਾ ਦੇ ਜਾਂ ਦੂਸਰਿਆਂ ਦੇ, ਕਿ ਜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਅੱਗੋਂ ਬੱਚੇ ਬੱਚੀਆਂ ਸਿੱਖੀ ਸਰੂਪ 'ਚ ਨਹੀਂ ਨੇ, ਜਾਂ ਉਹਨਾਂ ਵੈਲਿਊਜ਼ ਦੀ ਕਮੀ ਹੈ ਜਿਹਦੇ ਲਈ ਪੇਰੈਂਟਸ ਖਲੋਤੇ, ਤੇ ਮੈਨੂੰ ਇਹ ਕਿਤੇ ਨਾ ਕਿਤੇ ਇੱਕ ਫੇਲਿਅਰ ਲੱਗ ਰਹੀ ਹੁੰਦੀ ਹੈ। ਤੇ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਨ੍ਹਾਂ ਨੇ ਖੁਦ ਵੀ ਜਿਹੜਾ ਉਹ ਯੋਗਦਾਨ ਪਾਇਆ, ਅੱਜ ਵੀ ਖੜੇ ਨੇ, ਔਰ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਵੀ ਇਸ ਪੱਖ ਤੋਂ ਜਿਹੜਾ ਹੈ ਉਹ ਨਾਲ ਜੁੜੇ ਹੋਏ ਨੇ। ਸੋ ਅਸੀਂ ਵੀਰ ਨਰਿੰਦਰ ਸਿੰਘ ਸੇਖੋਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਕੱਲ੍ਹ ਵੀ ਅਸੀਂ ਇੱਕ ਤਸੱਲੀ ਦਾ ਇਜ਼ਹਾਰ ਕੀਤਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਵੀ, ਕਿ ਭਾਈ ਜਿਸ ਨੂੰ ਉਹ ਇੱਕ ਉਰਦੂ ਦੀ ਲਾਈਨ ਹੁੰਦੀ ਸੀ ਕਿ ਕੁਫਰ ਟੂਟਾ ਖੁਦਾ ਖੁਦਾ ਕਰਕੇ, ਕਿ ਭਾਈ ਫਾਈਨਲੀ ਜਿਹੜੀ ਜੰਗ ਈਰਾਨ ਦੇ ਖਿਲਾਫ ਅਮਰੀਕਾ ਇਜ਼ਰਾਈਲ ਨੇ 28 ਫਰਵਰੀ ਨੂੰ ਵਿੱਢੀ, ਲਗਭਗ 39 ਦਿਨ ਚੱਲੀ ਉਸ ਲੜਾਈ ਤੋਂ ਬਾਅਦ 40ਵੇਂ ਦਿਨ ਸ਼ਾਂਤੀ ਸਮਝੌਤਾ ਜਾਂ ਜੰਗਬੰਦੀ ਸਮਝੌਤਾ ਹੋਇਆ। ਉਸ ਦੇ ਵਿੱਚ ਵੀ 8 ਅਪ੍ਰੈਲ ਤੋਂ ਬਾਅਦ ਵੀ ਜਿਹੜਾ ਹੈ ਉਹ ਵਿੰਗ ਤਰੰਗ ਹੁੰਦਾ ਰਿਹਾ, ਕਦੇ ਬਲੌਕੇਡ ਹੋ ਗਿਆ, ਕਦੇ ਉਹਨਾਂ ਨੇ ਇੱਕ ਦੋ ਉਧਰ ਸ਼ਾਟ ਕਰਤੇ, ਉਹਨਾਂ ਨੇ ਮਿਜ਼ਾਈਲਾਂ ਉਧਰ ਫਾਇਰ ਕਰਤੀਆਂ। ਲੇਕਿਨ ਇਸ ਸਾਰੇ ਪੀਰੀਅਡ 'ਚ ਵੀ ਜਦੋਂ ਅਸੀਂ ਈਵਨ ਟੈਂਪਰਰੀ ਜੰਗਬੰਦੀ ਦੀ ਗੱਲ ਵੀ ਕੀਤੀ ਸੀ, ਲਗਾਤਾਰਤਾ ਨਾਲ ਅਸੀਂ ਇਹ ਗੱਲ ਹਾਈਲਾਈਟ ਕਰਦੇ ਰਹੇ ਕਿ ਵੀ ਜਿਹੜਾ ਸਪੋਇਲਰ ਹੈ ਇਸ ਸਾਰੀ ਗੇਮ ਦਾ, ਜਿਹਨੇ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਅਮਰੀਕਾ ਨੂੰ ਡਰੈਗ ਕੀਤਾ ਇਸ ਲੜਾਈ ਦੇ ਵਿੱਚ, ਜਿਹੜੀ ਕਿ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਬੇਸ਼ੱਕ 47 ਸਾਲ ਤੋਂ ਈਰਾਨ ਦੇ ਉੱਤੇ ਸੈਂਕਸ਼ਨਸ ਰਹੀਆਂ ਨੇ, ਪਾਬੰਦੀਆਂ ਰਹੀਆਂ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਤੋਂ ਪਹਿਲਾਂ ਇਹਨਾਂ 47 ਵਰ੍ਹਿਆਂ ਦੇ ਵਿੱਚ ਜਿਹੜੇ ਆਏ, ਉਹਨਾਂ ਦੇ ਸਾਹਮਣੇ ਵੀ ਜਿਹੜਾ ਏਜੰਡਾ ਕਿ ਈਰਾਨ ਨਿਊਕਲੀਅਰ ਹਥਿਆਰ ਡਿਵੈਲਪ ਨਾ ਕਰ ਸਕੇ, ਇਹ ਰਿਹਾ। ਈਰਾਨ ਨੂੰ ਐਜ਼ ਏ ਡੇਂਜਰ ਵੀ ਸਮਝਿਆ ਜਾਂਦਾ ਰਿਹਾ। ਲੇਕਿਨ ਹਰ ਇੱਕ ਨੇ ਜਦੋਂ ਵੀ ਉਹਨਾਂ ਨੂੰ ਉਹਨਾਂ ਦੀਆਂ ਵਿਦਨ ਜਿਹੜੀਆਂ ਏਜੰਸੀਜ਼ ਨੇ, ਜਾਂ ਜਿਹੜੀ ਡੀਪ ਸਟੇਟ ਹੈ, ਜਾਂ ਜਿਹੜੇ ਵੀ ਪਲੈਨਰ ਨੇ, ਜਾਂ ਫੌਜੀ ਜਨਰਲ ਨੇ, ਉਹ ਬਰੀਫ ਕਰਦੇ ਰਹੇ, ਤੇ ਉਹਨਾਂ ਨੂੰ ਹਮੇਸ਼ਾ ਹੀ ਲੱਗਦਾ ਸੀ ਕਿ ਵੀ ਜਿਹੜੀ ਜੋਗ੍ਰਾਫੀਕਲ ਲੋਕੇਸ਼ਨ ਹੈ ਈਰਾਨ ਦੀ, ਜਾਂ ਵਿਦਨ ਕੰਟਰੀ ਉਹਨਾਂ ਦਾ ਜੋਗ੍ਰਾਫੀਆ ਜਾਂ ਦੂਸਰਾ, ਉਸ 'ਚ ਕੋਈ ਵੀ ਸਿੱਧੇ ਤੌਰ ਦੇ ਉੱਤੇ ਟਕਰਾਅ ਉਹ ਸਾਡੇ ਹੱਕ ਦੇ ਵਿੱਚ ਨਹੀਂ ਜਾਏਗਾ। ਸੋ ਸੈਂਕਸ਼ਨਸ ਨਾਲ ਜਾਂ ਇੱਧਰੋਂ ਉੱਧਰੋਂ ਉਹਨੂੰ ਕਰਕੇ ਇੱਕ ਦਬਾਅ ਹੇਠ ਰੱਖਿਆ ਗਿਆ ਕਿ ਉਹ ਨਿਊਕਲੀਅਰ ਹਥਿਆਰ ਡਿਵੈਲਪ ਨਾ ਕਰ ਸਕੇ, ਔਰ ਉਹਦੇ 'ਚ ਉਹ ਕਾਮਯਾਬ ਵੀ ਹੋਏ। ਔਰ 2015 'ਚ ਜਦੋਂ ਇਹ ਲੱਗਦਾ ਸੀ ਕਿ ਉਹਨਾਂ ਦੇ ਕੋਲ ਆਲਮੋਸਟ 50-55% ਦੇ ਨੇੜੇ ਤੇੜੇ ਐਨਰਿਚਡ ਯੂਰੇਨੀਅਮ ਹੈ, ਉਦੋਂ ਪ੍ਰੈਜ਼ੀਡੈਂਟ ਓਬਾਮਾ ਦੇ ਪੀਰੀਅਡ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੂੰ ਇਨਵੋਲਵ ਕਰਕੇ, ਕੁਝ ਯੂਰਪੀਅਨ ਮੁਲਕਾਂ ਨੂੰ ਇਨਵੋਲਵ ਕਰਕੇ ਈਰਾਨ ਦੇ ਨਾਲ ਡੀਲ ਕੀਤੀ ਗਈ, ਜਿਸ ਦੇ ਥੱਲੇ ਕੁਝ ਮਨੀ ਉਹਨਾਂ ਦੀ ਸ਼ਾਇਦ 2-2.5 ਬਿਲੀਅਨ ਰਿਲੀਜ਼ ਕੀਤੀ ਗਈ। ਔਰ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਈਰਾਨ ਦੇ ਕੋਲ ਐਨਰਿਚਡ ਯੂਰੇਨੀਅਮ ਸੀ, ਜਿੰਨਾ ਵੀ ਕੋਈ 4 ਕਿਲੋ ਹੈ, ਕਿਤੇ 5 ਕਿਲੋ, ਉਹ ਉਸਨੇ ਰਸ਼ੀਆ ਦੇ ਹਵਾਲੇ ਕਰ ਦਿੱਤਾ ਸੀ। ਸੋ 2015 ਤੋਂ ਇਹ ਡੀਲ ਆਪਣੇ ਆਪ 'ਚ ਇਨ ਪਲੇਸ ਸੀ। ਲੇਕਿਨ ਔਰ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਮੋਨੀਟਰਿੰਗ ਬਾਡੀ ਹੈ, ਜਿਹਨੂੰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਕਹਿੰਦੇ ਨੇ, ਉਹ ਲਗਾਤਾਰ ਜਿਹੜਾ ਉਹ ਵਿਜ਼ਿਟ ਵੀ ਕਰਦੀ ਸੀ ਈਰਾਨ ਦੇ ਉਸ ਸਾਰੇ ਪਾਰਟਸ ਨੂੰ ਔਰ ਦੂਸਰੇ।
ਲੇਕਿਨ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਸ਼ੁਰੂ ਹੋਈ 2016 'ਚ, ਉਹਨਾਂ ਨੇ ਉਸ ਸਮਝੌਤੇ ਨੂੰ ਇਹ ਕਿਹਾ ਵੀ ਇਹ ਬਿਲਕੁਲ ਅਮਰੀਕਾ ਦੇ ਹਿੱਤ 'ਚ ਨਹੀਂ ਹੈ, ਉਹਨਾਂ ਨੂੰ ਟਨਸ ਆਫ ਮਨੀ ਦੇ ਦਿੱਤੀ, ਉਹ ਨਿਊਕਲੀਅਰ ਡਿਵੈਲਪ ਕਰ ਰਿਹਾ ਜਾਂ ਦੂਜੇ। ਸੋ ਕਿਉਂਕਿ 2016 ਤੋਂ ਬਾਅਦ ਆਲਮੋਸਟ ਜਿਹੜੀ ਹੈ ਉਸ ਨੂੰ ਪਾਸੇ ਸੁੱਟਤਾ ਗਿਆ ਸੀ। ਸੋ ਇਸ ਸਾਰੇ ਪੀਰੀਅਡ ਦੇ ਵਿੱਚ ਕਿਉਂਕਿ ਉਸ ਸਮਝੌਤੇ ਜੋ ਨਿਕਲਣ ਤੋਂ ਬਾਅਦ ਈਰਾਨ ਦੀ ਵੀ ਕੋਈ ਆਬਲੀਗੇਸ਼ਨ ਨਹੀਂ ਸੀ ਕਿ ਉਸਨੇ UN ਦੇ ਇੰਸਪੈਕਟਰਸ ਦਾ ਜਾਂ ਦੂਸਰਾ ਉਹਨਾਂ ਨੂੰ ਵੜਨ ਦੇਣਾ ਜਾਂ ਉਹਨਾਂ ਦੇ ਨਾਲ ਡੀਲ ਕਰਨੀ ਹੈ। ਨਤੀਜੇ ਦੇ ਤੌਰ ਤੇ ਈਰਾਨ ਨੇ ਵਾਪਸ ਜਿਹੜਾ ਯੂਰੇਨੀਅਮ ਐਨਰਿਚਮੈਂਟ ਸ਼ੁਰੂ ਕੀਤਾ ਔਰ ਜਿਹੜਾ ਹੁਣ ਜਿਹੜੀਆਂ ਖਬਰਾਂ ਨੇ ਜਾਂ ਜਿਹੜਾ ਇਸ ਜੰਗ ਤੋਂ ਪਹਿਲਾਂ ਜਿਹੜਾ ਸੀ ਕਿ ਈਰਾਨ ਕਾਫੀ ਕਲੋਜ਼ ਹੈ ਨਿਊਕਲੀਅਰ ਬਣਾਉਣ ਦੇ, ਕੋਈ 55%, ਕੋਈ 60%, ਕੋਈ 65% ਐਨਰਿਚਮੈਂਟ ਯੂਰੇਨੀਅਮ ਦੀ ਗੱਲ ਕਰਦਾ, ਸ਼ਾਇਦ 75 ਜਾਂ 80% ਦੇ ਨੇੜੇ ਜਦੋਂ ਐਨਰਿਚਡ ਯੂਰੇਨੀਅਮ ਹੁੰਦਾ ਤੇ ਤੁਸੀਂ ਜਿਹੜਾ ਉਸ ਨੂੰ ਨਿਊਕਲੀਅਰ ਦੇ ਵਿੱਚ ਕਨਵਰਟ ਕਰਦੇ ਹੋ। ਅੱਛਾ, ਹੁਣ ਇਹ ਕਿਉਂਕਿ ਅੱਡ-ਅੱਡ ਰਿਪੋਰਟਾਂ ਨੇ, ਵਰਜ਼ਨ ਵੀ ਅੱਡ-ਅੱਡ ਹੈ, ਅਸੀਂ ਕਿਸੇ ਤੇ ਵੀ ਟਰਸਟ ਨਹੀਂ ਕਰ ਸਕਦੇ ਕਿਉਂਕਿ ਇਸ ਵੇਲੇ ਲੱਗਦਾ ਵੀ ਸਾਰੇ ਪਾਸੇ ਹੀ ਇੱਕ ਨੈਰੇਟਿਵ ਦੀ ਜੰਗ ਹੈ ਔਰ ਬਹੁਤ ਸਾਰੇ ਫੈਕਟ ਜਦੋਂ ਜਿਹੜੇ ਓਰੀਜਨਲ ਡਾਕੂਮੈਂਟ ਜਦੋਂ ਡੀਕਲਾਸੀਫਾਈ ਹੁੰਦੇ ਨੇ ਉਦੋਂ ਹੀ ਕੁਝ ਪਤਾ ਲੱਗਦਾ, ਉਦੋਂ ਵੀ ਕੁਝ ਜਿਹੜੇ ਡਾਕੂਮੈਂਟ ਨੇ ਉਹ ਰੋਕ ਲਏ ਜਾਂਦੇ ਨੇ। ਪਰ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਸ ਹਵਾਲੇ ਦੇ ਨਾਲ ਹੀ ਅਮਰੀਕਾ ਨੂੰ ਡਰੈਗ ਕੀਤਾ ਗਿਆ ਇਜ਼ਰਾਈਲ ਵੱਲੋਂ ਔਰ ਖਾਸ ਤੌਰ ਤੇ ਇਹ ਕਿ ਜੀ ਰਜੀਮ ਚੇਂਜ ਇੱਕੋ ਹੱਲੇ 'ਚ ਸਾਰੇ ਉੜ ਜਾਣਗੇ ਸਾਰੇ ਖੁਮੀਨਾਈ ਦੇ ਔਰ ਬਾਕੀ ਫਿਰ ਕੰਮ ਸੌਖਾ ਹੋਏਗਾ, ਬਦਲ ਜਾਏਗਾ। ਲੇਕਿਨ ਹਾਲਾਤ ਬਿਲਕੁਲ ਡਿਫਰੈਂਟ ਲੈਵਲ ਤੇ ਗਏ। ਨਤੀਜੇ ਦੇ ਤੌਰ ਤੇ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਵਾਈਜ਼ ਡਿਸੀਜਨ ਲਿਆ ਇਸ ਪੀਰੀਅਡ 'ਚ। ਬੇਸ਼ੱਕ ਜਿਹੜਾ ਹੈ ਉਹ ਜਿਸ ਨੂੰ ਕਹਿੰਦੇ ਨੇ ਕਿ ਵੀ ਹੂ ਬਲਿੰਕਸ ਫਸਟ ਵਾਂਗ ਪਹਿਲੇ ਜੰਗਬੰਦੀ ਤੋਂ ਬਾਅਦ ਜਿਹੜਾ ਟਰੂਸ ਉਸ ਦੇ ਵਿੱਚ ਵਾਇਓਲੇਸ਼ਨਸ ਵੀ ਹੋਈਆਂ, ਲੇਕਿਨ ਇਜ਼ਰਾਈਲ ਨੇ ਦੇਖਿਆ ਕਿ ਵੀ ਹੁਣ ਜਦੋਂ ਅਮਰੀਕਾ ਦੇ ਨਾਲ ਈਰਾਨ ਦਾ ਹੋ ਗਿਆ ਤੇ ਈਰਾਨ ਦੇ ਉੱਤੇ ਤਾਂ ਉਹ ਜਿਹੜਾ ਉਹ ਮਿਜ਼ਾਈਲਾਂ ਨਹੀਂ ਵਰਸਾ ਸਕਦਾ, ਲੇਕਿਨ ਉਸਨੇ ਲਬਨਾਨ ਦੇ ਵਿੱਚ ਆਪਣੇ ਹਮਲੇ, ਹਾਲਾਂ ਲਬਨਾਨ ਗਜ਼ਾ ਨਹੀਂ ਹੈ, ਹੁਣ ਗਜ਼ਾ ਜਾਂ ਵੈਸਟ ਬੈਂਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਤਾਂ ਲਗਭਗ 99% ਮੁਸਲਮਾਨ ਫਲਸਤੀਨ ਦੇ ਨੇ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਵਸੇ ਹੋਏ। ਲਬਨਾਨ ਦੇ ਵਿੱਚ ਲਗਭਗ 40-45% ਜਿਹੜੀ ਆਬਾਦੀ ਆ ਉਹ ਈਸਾਈਆਂ ਦੀ ਆ ਔਰ ਲਬਨਾਨ ਇੱਕ ਇੰਡੀਪੈਂਡੈਂਟ ਮੁਲਕ ਹੈ, ਰੈਕਗਨਾਈਜ਼, ਉਹਦੀ ਆਪਣੀ ਹਿਸਟਰੀ, ਬੈਰੂਤ। ਔਰ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਵਿਦ ਦਾ ਨੌਚ ਆਫ ਦਾ ਪੈਨ ਇਹ ਮੁਲਕ ਕ੍ਰੀਏਟ ਕੀਤੇ ਸੀ ਤੇ ਲਬਨਾਨ ਦੇ ਵਿੱਚ ਲਬਨਾਨ ਫਰਾਂਸ ਨੂੰ ਮਿਲਿਆ ਸੀ, ਫ੍ਰੈਂਚ ਕਾਲੋਨੀ ਸੀ। ਲਬਨਾਨ ਦੇ ਲੋਕਾਂ ਦੀ ਬੋਲੀ ਵੀ ਜਿਹੜੀ ਹੈ ਉਹ ਫ੍ਰੈਂਚ ਹੈ ਔਰ ਉਹਨਾਂ ਦਾ ਜਿਹੜਾ ਆਪਸੀ ਵੀ ਬੇਸ਼ੱਕ ਟਕਰਾਅ ਵੀ ਹੁੰਦਾ ਹੈ, ਹਿਜ਼ਬੁੱਲਾ ਦਾ ਬੇਸ ਵੀ ਉੱਥੇ ਹੈ, ਲੇਕਿਨ ਜਿਹੜੀ ਗਵਰਨਮੈਂਟ ਹੈ ਉਹਨਾਂ ਦਾ ਪ੍ਰੈਜ਼ੀਡੈਂਟ ਕ੍ਰਿਸਚੀਅਨ ਹੈ ਔਰ ਉਹਨਾਂ ਦਾ ਆਪਸੀ ਸਮਝੌਤਾ ਹੁੰਦਾ ਕਿ ਇੱਕ ਫੰਕਸ਼ਨਰੀ ਉਹਨਾਂ ਦਾ ਇੱਕ ਉਹਨਾਂ ਦਾ। ਸੋ ਲੇਕਿਨ ਇਜ਼ਰਾਈਲ ਦੇ ਸਾਹਮਣੇ ਤਾਂ ਕੋਈ ਇੰਟਰਨੈਸ਼ਨਲ ਲਾਅ ਜਿਹੜਾ ਐਗਜ਼ਿਸਟ ਨਹੀਂ ਕਰਦਾ, ਕੋਈ ਮੁਲਕ ਦੀ ਸੋਵਰਨਿਟੀ ਨਹੀਂ ਜਿਹੜੀ ਉਸ ਦੀ ਪਰਵਾਹ। ਸੋ ਉਸ ਨੇ ਦੇਖਿਆ ਕਿਉਂਕਿ ਜਦੋਂ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਕਿ ਜੀ ਗ੍ਰੇਟਰ ਇਜ਼ਰਾਈਲ ਦੀ ਪਲਾਨ ਹੈ, ਉਹਦੇ 'ਚ ਲਬਨਾਨ ਦਾ ਵੱਡਾ ਹਿੱਸਾ ਜਿਹੜਾ ਹੈ ਉਸ ਨੂੰ ਵੀ ਉਹ ਉਸ ਦਾ ਹਿੱਸਾ ਬਣਾਉਣ ਦੇ ਲਈ ਨੇ। ਸੋ ਉਹਨਾਂ ਨੂੰ ਸੀ ਕਿ ਵੀ ਇੱਧਰ ਭਾਵੇਂ ਜੰਗ ਜਾਰੀ ਰਹੇ ਜਾਂ ਜੰਗਬੰਦੀ ਹੋਏ ਵੀ ਵੱਧ ਤੋਂ ਵੱਧ ਜਿਹੜਾ ਤੁਸੀਂ ਉਸ ਦਾ ਲਬਨਾਨ ਦੀ ਟੈਰੀਟਰੀ ਦੇ ਉੱਤੇ ਕਬਜ਼ਾ ਕਰ ਲਓ, ਫਿਰ ਕਹੋ ਜੀ ਅਸੀਂ ਤਾਂ ਹੁਣ ਇੱਥੇ ਜਿਹੜਾ ਡਿਊ ਟੂ ਸਿਕਿਉਰਿਟੀ ਰੀਜ਼ਨਸ ਔਰ ਅਸੀਂ ਫਰੰਟਲ ਬਾਰਡਰ ਔਰ ਇਹ ਜਿਹੜਾ ਅਸੀਂ ਪੀਸ ਜ਼ੋਨ ਤੇ ਫਲਾਣਾ ਟਿਮਕਾ ਜੋ ਵੀ ਇਸ ਕਿਸਮ ਦਾ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਟੈਰੀਟਰੀ ਫਤਹ ਕੀਤੀ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਇਹਨਾਂ 47 ਵਰ੍ਹਿਆਂ ਦੇ ਵਿੱਚ ਜਿਹੜਾ ਜਿਸ ਨੂੰ ਇਜ਼ਰਾਈਲ ਔਰ ਅਮਰੀਕਾ ਐਕਸਿਸ ਆਫ ਈਵਲ ਕਹਿੰਦੇ ਨੇ ਔਰ ਈਰਾਨ ਉਹਨਾਂ ਨੂੰ ਆਪਣੇ ਐਲਾਈ ਕਹਿੰਦਾ, ਜਿਨ੍ਹਾਂ ਦੇ ਵਿੱਚ ਹਿਜ਼ਬੁੱਲਾ ਜਿਹੜਾ ਲਬਨਾਨ ਦੇ ਵਿੱਚ ਜਿਹੜਾ ਵਾਰ ਪ੍ਰੋਕਸੀ ਵਾਰ ਲੜਦਾ ਈਰਾਨ ਦੇ ਬਿਹਾਫ ਤੇ, ਹਮਾਸ ਜਿਹੜਾ ਗਜ਼ਾ ਦੇ ਵਿੱਚ ਜਿਹੜਾ ਉਹ ਪ੍ਰੋਕਸੀ ਵਾਰ ਹੈ ਔਰ ਇਸੇ ਤਰ੍ਹਾਂ ਹੂਤੀ ਜਿਹੜੇ ਯਮਨ ਦੇ ਵਿੱਚ ਨੇ ਔਰ ਜਿਹੜੇ ਰੈੱਡ ਸੀ ਔਰ ਦੂਸਰਿਆਂ ਨੂੰ ਬਲੌਕ ਕਰਨ ਦੀ ਸਮਰੱਥਾ ਰੱਖਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਤਿੰਨੋਂ ਹੀ ਮੈਂ ਜਿਹਨਾਂ ਗਰੁੱਪਾਂ ਦਾ ਨਾਂ ਲਿਆ ਹੈ ਇਹ ਫਾਈਨੈਂਸਡ ਐਂਡ ਟ੍ਰੇਨਡ ਬਾਈ ਈਰਾਨ ਨੇ ਔਰ ਇਜ਼ਰਾਈਲ ਇਹ ਸਮਝਦਾ ਹੈ ਵੀ ਜਦੋਂ ਤੱਕ ਇਹਨਾਂ ਤਿੰਨਾਂ ਦੀ ਪੂਰੀ ਤਰ੍ਹਾਂ ਖੁੰਬ ਠੱਪੀ ਨਹੀਂ ਜਾਂਦੀ ਜਾਂ ਇਹਨਾਂ ਨੂੰ ਤੁਸੀਂ ਬਿਲਕੁਲ ਬੇਹਥਿਆਰੇ ਨਹੀਂ ਜਿਹੜੇ ਉਹ ਕਰ ਨਹੀਂ ਸਕਿਆ ਹੈ ਇਹਨੇ ਸਭ ਦੇ ਬਾਵਜੂਦ ਇੰਨਾ ਅਮਰੀਕਾ ਦਾ ਜਿਹੜਾ ਉਹ ਪੂਰਾ ਸਪੋਰਟ ਬੇਸ ਹੋਣ ਦੇ ਬਾਵਜੂਦ। ਲੇਕਿਨ ਇਸ ਸਮਝੌਤੇ ਦੀ ਆੜ 'ਚ ਜਿਉਂ ਹੀ ਇਹ ਅਸੀਂ ਡਿਸਕਸ ਕੀਤਾ ਸੀ ਕਿ ਭਾਈ
ਕਾਫੀ ਟਫ ਕੰਮ ਸੀ, ਇਨੀਸ਼ੀਏਟ ਪਾਕਿਸਤਾਨ ਨੇ ਕੀਤਾ। ਉਸ ਦੇ ਵਿੱਚ ਬਾਅਦ ਦੇ ਵਿੱਚ ਜਿਹੜੀ ਸੈਕੰਡ ਫੇਜ਼ ਦਾ ਜਾਂ ਹੁਣ ਵੀ ਜਿਹੜੀ ਕਾਫੀ ਇਨਸਾਈਡ ਡੈਲੀਕੇਟ ਨੈਗੋਸ਼ੀਏਸ਼ਨ ਹੈ ਉਸ ਦੇ ਵਿੱਚ ਕਤਰ ਦਾ ਰੋਲ ਹੈ। ਹਾਲਾਂ ਸਾਡੇ ਇੱਕ ਪਾਕਿਸਤਾਨੀ ਵਿਊਅਰ ਨੇ ਇੱਕ ਜਾਂ ਦੋ ਨੇ ਸਾਨੂੰ ਲਿਖਿਆ ਜਦੋਂ ਅਸੀਂ ਇਹ ਰਿਕਮੈਂਡ ਕੀਤਾ ਕਿ ਪਾਕਿਸਤਾਨ ਔਰ ਕਤਰ ਨੂੰ 2026 ਦਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ, ਤੇ ਸਾਡੇ ਉਹਨਾਂ ਦੋ ਪਾਕਿਸਤਾਨੀ, ਦੋ ਜਾਂ ਤਿੰਨ ਲਿਖਤਾਂ ਸੀ ਉਹਦੇ ਥੱਲੇ, ਉਹਨਾਂ ਨੇ ਕਿਹਾ ਜੀ ਤੁਸੀਂ ਕਤਰ ਦਾ ਕਿਉਂ ਨਾ ਆ ਰਿਹਾ, ਤਾਂ ਸਿਰਫ ਪਾਕਿਸਤਾਨ। ਸੋ ਕਈ ਵਾਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਇਹ ਦੇਖੀਏ ਕਿ ਵੀ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਕਿਸ ਹਵਾਲੇ ਨਾਲ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨੀਸ਼ੀਏਟ ਪਾਕਿਸਤਾਨ ਨੇ ਕੀਤਾ। ਜ਼ਿੰਮੇਵਾਰੀ ਵੀ ਪਹਿਲਾ ਦੌਰ ਵੀ ਇਸਲਾਮਾਬਾਦ 'ਚ ਹੋਇਆ, ਇਸ ਲਈ ਇਹਦਾ ਨਾਮ ਵੀ ਇਸਲਾਮਾਬਾਦ ਮੈਮੋ ਆਫ ਅੰਡਰਸਟੈਂਡਿੰਗ ਹੀ ਕਿਹਾ ਜਾ ਰਿਹਾ। ਔਰ ਫੀਲਡ ਮਾਰਸ਼ਲ ਆਸਮ ਮੁਨੀਰ ਪ੍ਰੈਜ਼ੀਡੈਂਟ ਟਰੰਪ ਦੇ ਫੇਵਰੇਟ ਨੇ। ਸ਼ਹਬਾਜ਼ ਸ਼ਰੀਫ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਨੇ ਵੀ ਜਦੋਂ ਇਹ ਹੁਣ ਦੀ ਡੀਲ ਵੀ ਹੋਈ, ਸਭ ਤੋਂ ਪਹਿਲਾਂ ਸ਼ਹਬਾਜ਼ ਸ਼ਰੀਫ ਨੇ ਇਸ ਦੇ ਉੱਤੇ ਟਵੀਟ ਕੀਤਾ, ਜਿਹਨੂੰ ਰੀਟਵੀਟ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ। ਲੇਕਿਨ ਜਿਹੜੀ ਇਨਸਾਈਡ ਸਟੋਰੀ ਉਹ ਭਾਵੇਂ ਫਾਈਨੈਂਸ਼ੀਅਲ ਟਾਈਮਸ ਦੀ ਹੈ ਜਾਂ ਬਾਕੀ ਮੀਡੀਆ ਦੀ ਹੈ, ਉਹ ਬਾਅਦ 'ਚ ਨਿਕਲ ਕੇ ਆਈ ਕਿ ਜਦੋਂ ਇੱਕ ਸਟੇਲਮੇਟ ਹੋ ਗਿਆ, ਦੂਸਰਾ ਦੌਰ ਅੱਗੇ ਵੱਧ ਨਹੀਂ ਸੀ ਰਿਹਾ ਜਾਂ ਦੂਜੇ, ਫਿਰ ਕਿਉਂਕਿ ਕਤਰ ਉਹਦੇ ਕੋਲ ਜ਼ਿਆਦਾ ਫਾਈਨਲ ਔਰ ਟਰਸਟ ਲੈਵਲ ਵੀ ਆਪਣੇ ਲੈਵਲ ਦੇ ਉੱਤੇ ਹੁੰਦਾ ਹੈ, ਉਸ ਨੇ ਇਨੀਸ਼ੀਏਟ ਦੁਬਾਰਾ ਕੀਤਾ। ਪਾਕਿਸਤਾਨ ਇਨ ਦਾ ਲੂਪ ਸੀ ਹੈ ਹੁਣ ਵੀ, ਜੇ ਜਨੀਵਾ ਦੇ ਵਿੱਚ ਪ੍ਰੋਪਰ ਜਿਹੜੀ ਕਿ ਸਾਈਨਿੰਗ ਸੈਰੇਮਨੀ ਹੋਣੀ ਸੀ ਉਹਦੇ ਲਈ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਔਰ ਦੂਸਰੇ ਆਉਣ ਵਾਲੇ ਸੀ, ਪਰ ਉਹ ਕੈਂਸਲ ਕਰਨੀ ਪਈ। ਹੁਣ ਇਸ ਸਾਰੇ ਦੇ ਬਾਵਜੂਦ ਜਿਹੜਾ ਇਹ ਅੱਗੇ ਵਧਿਆ ਸਮਝੌਤਾ, ਡਿਜੀਟਲ ਸਿਗਨੇਚਰ ਹੋਏ, ਔਰ ਫਿਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ G7 ਦੇ ਵਿੱਚ ਸ਼ਮੂਲੀਅਤ ਦੇ ਲਈ ਗਏ ਹੋਏ ਨੇ, ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਐਮਰਲ ਮੈਕਰੋਨ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਬੜਾ ਕੋਈ ਗ੍ਰੇਸਫੁਲ ਉਸ ਦੀ ਇੱਕ ਆਪਣੀ ਹਿਸਟਰੀ ਹੈ ਉਸ ਪਲੇਸ ਦੀ, ਉਸ ਥਾਂ ਦੇ ਉੱਤੇ ਉਹਨਾਂ ਨੇ ਦਸਤਖਤ ਕੀਤੇ। ਔਰ ਤਹਿਰਾਨ ਦੇ ਵਿੱਚ ਜਿਹੜਾ ਈਰਾਨ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਦਸਤਖਤ ਕੀਤੇ। ਸੋ ਇਹ ਦੌਰ ਇਹ ਸੀ ਕਿ ਵੀ ਇਹ ਮੈਮੋ ਆਫ ਅੰਡਰਸਟੈਂਡਿੰਗ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਪੂਰਾ ਹੋਇਆ। ਔਰ ਇਹਦਾ ਹੀ ਇੱਕ ਸੀ ਕਿ ਵੀ 40 ਦਿਨਾਂ ਦੇ ਵਿੱਚ ਜਿਹੜੇ ਮੈਮੋ ਆਫ ਅੰਡਰਸਟੈਂਡਿੰਗ ਤਾਂ ਹੁੰਦਾ ਹੈ ਕਿ ਵੀ ਤੁਸੀਂ ਉਹ ਬ੍ਰੌਡਰ ਗਾਈਡਲਾਈਨ ਜਿਹਦੇ ਤਹਿਤ ਗੱਲਬਾਤ ਹੋਏਗੀ, ਇਹ ਕੋਈ ਸਮਝੌਤਾ ਨਹੀਂ ਹੈ। ਇਹ ਜਿਹੜੇ ਇਹਦੇ ਲਫ਼ਜ਼ ਹੀ ਦੱਸਦੇ ਨੇ ਕਿ ਭਾਈ ਇਹ ਮੈਮੋ ਹੈ, ਅੰਡਰਸਟੈਂਡਿੰਗ ਆਪਸ 'ਚ ਸਾਡੀ ਇਹਨਾਂ ਨੁਕਤਿਆਂ ਦੇ ਉੱਤੇ ਜਿਹੜੀ ਹੈ ਉਹ ਸਮਝ ਬਣੀ ਹੈ, ਔਰ ਇਹਨਾਂ ਨੁਕਤਿਆਂ ਦੇ ਉੱਤੇ ਹੀ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ। ਔਰ ਫਿਰ ਇਹ ਪਾਰਟ ਸੀ ਕਿ ਇਸ ਤੋਂ ਅਗਲੇ ਸਟੈਪ ਦੇ ਲਈ ਜਿਹੜਾ ਉਹ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਹੋਣੀ ਸੀ। ਆਲਰੇਡੀ ਉਸ ਦੇ ਲਈ ਇਹ ਵੀ ਕਨਫਰਮ ਹੋ ਚੁੱਕਾ ਸੀ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਉਹ ਸਵਿਟਜ਼ਰਲੈਂਡ ਜਾਣਗੇ, ਔਰ ਬਿਲਕੁਲ ਤਿਆਰੀ ਵੀ ਸੀ। ਉਧਰੋਂ ਪਾਕਿਸਤਾਨ ਦਾ ਵੀ ਜਿਹੜਾ ਪੂਰਾ ਡੈਲੀਗੇਸ਼ਨ ਆਉਣ ਵਾਲਾ ਸੀ, ਕਤਰ ਵਾਲੇ ਵੀ ਦੂਸਰੇ ਜਿਹੜੇ ਨੇ। ਲੇਕਿਨ ਐਨ ਮੌਕੇ ਦੇ ਉੱਤੇ ਕਿਉਂਕਿ 24 ਘੰਟੇ ਦੇ ਵਿੱਚ ਇਜ਼ਰਾਈਲ ਨੇ ਜਿਹੜਾ ਲਬਨਾਨ ਦੇ ਉੱਤੇ ਜ਼ਬਰਦਸਤ ਜਿਹੜੀ ਹੈ ਉਹ ਇਕੱਲੀ ਬੰਬਾਰੀ ਨਹੀਂ ਕੀਤੀ, ਉਹਨਾਂ ਨੇ 80 ਕਮਾਂਡਸ ਹੈ, ਉਹਨਾਂ ਦਾ ਆਪਣਾ ਦਾਅਵਾ ਹੈ ਉਹਨਾਂ ਦੀ ਇਜ਼ਰਾਈਲ ਡਿਫੈਂਸ ਫੋਰਸਿਸ ਦਾ ਕਿ ਅਸੀਂ 80 ਕਮਾਂਡ ਸੈਂਟਰਸ ਦੇ ਉੱਤੇ ਲਬਨਾਨ 'ਚ ਹਿਜ਼ਬੁੱਲਾ ਦੇ ਹਮਲੇ ਕੀਤੇ ਨੇ, ਟੈਰਰਿਸਟ ਦੀਆਂ ਲਾਂਚ ਪੋਜੀਸ਼ਨਸ ਦੇ ਉੱਤੇ, ਉਹਨਾਂ ਦੇ ਇਨਫਰਾਸਟ੍ਰਕਚਰ ਸਾਈਟ ਦੇ ਉੱਤੇ। ਉਹ ਨਬਾਇਤ ਦੇ ਵਿੱਚ ਵੀ ਹੈ ਐਡੀਸ਼ਨਲ ਏਰੀਆ ਸਾਊਦਰਨ ਲੈਬਨਾਨ। ਔਰ ਜਿਹੜੀਆਂ ਰਿਪੋਰਟਾਂ ਨਿਕਲ ਕੇ ਆਈਆਂ ਨੇ ਉਹ AFP ਦੀ ਹੋਏ ਜਾਂ AP ਦੀ ਹੋਏ ਜਾਂ ਰॉयटर ਦੀ ਹੋਏ ਕਿ 18 ਜਿਹੜੇ ਲੈਬਨਾਨੀ ਨੇ ਉਹ ਮਾਰੇ ਗਏ, ਔਰ 4 ਇਜ਼ਰਾਈਲ ਦੇ ਸੋਲਜਰ, ਕਿਉਂਕਿ ਹਿਜ਼ਬੁੱਲਾ ਵੀ ਪੂਰੀ ਉਹਦੇ ਕੋਲ ਫਾਈਟਿੰਗ ਕੈਪੇਬਿਲਿਟੀ ਹੈ, ਉਹ ਫਾਈਟ ਬੈਕ ਕੀਤਾ। ਉਹਨਾਂ ਨੇ 4 ਫੌਜੀ ਈਰਾਨ ਦੇ ਮਾਰੇ ਗਏ, ਜਿਹਨਾਂ ਦੇ ਇਜ਼ਰਾਈਲ ਦੇ ਮਾਰੇ ਗਏ, ਜਿਨ੍ਹਾਂ ਦੇ ਵਿੱਚ ਇੱਕ ਲੈਫਟੀਨੈਂਟ ਕਰਨਲ ਵੀ ਸ਼ਾਮਲ ਨੇ। ਔਰ ਇਸ ਸਭ ਦਾ ਨਤੀਜਾ ਕਿ talks between US Iran called off because of fighting in Lebanon, officials say। so ਇਹ ਜਿਹੜੀ ਖਬਰ ਫਿਰ ਨਿਕਲ ਕੇ ਆਈ ਕਿ ਭਾਈ ਜਿਹੜਾ ਗੱਲਬਾਤ ਸ਼ੁਰੂ ਹੋਣੀ ਸੀ ਜੂਨ 19 ਨੂੰ, ਉਸ ਨੂੰ ਜਿਹੜਾ ਹੈ ਉਹ ਕਿਉਂਕਿ ਈਰਾਨ ਦੇ ਡੈਲੀਗੇਸ਼ਨ ਨੇ ਆਉਣਾ ਸੀ, ਉਹਨਾਂ ਨੇ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਲਬਨਾਨ ਦੇ ਵਿੱਚ ਸੀਜ਼ ਫਾਇਰ ਨਹੀਂ ਹੁੰਦਾ ਅਸੀਂ ਨਹੀਂ ਗੱਲਬਾਤ ਕਰਨੀ ਹੈ। ਹਾਲਾਂਕਿ ਅਸੀਂ ਇਹ ਜ਼ਿਕਰ ਕਰਾਂਗੇ ਕਿ ਇਸ ਤੋਂ ਜਿਹੜੀ ਪੋਜ਼ੀਟਿਵ ਖਬਰ ਜਸਟ ਕੁਝ ਘੰਟੇ ਪਹਿਲਾਂ ਹੈ ਉਹ ਇਹ ਹੈ ਕਿ ਇਜ਼ਰਾਈਲ ਐਂਡ ਹਿਜ਼ਬੁੱਲਾ ਐਗਰੀ ਔਨ ਲਬਨਾਨ ਸੀਜ਼ ਫਾਇਰ, US ਆਫੀਸ਼ੀਅਲ। ਅਜੇ ਇਹ ਈਰਾਨ ਵੱਲੋਂ ਆਫੀਸ਼ੀਅਲੀ ਨਹੀਂ ਆਈ ਕਿ ਵੀ ਇਹ ਜਿਹੜਾ ਅਮਰੀਕਾ ਨੇ ਫਿਰ ਦਬਕਾ ਮਾਰਿਆ ਹੋਵੇਗਾ ਇਜ਼ਰਾਈਲ ਨੂੰ, ਜਿਵੇਂ ਆਲਰੇਡੀ JD ਵੈਂਸ ਨੇ
ਕੱਲ ਇਹਦੀ ਚੰਗੀ ਝੰਡ ਲਾਈ ਸੀ ਇਹਦੀ ਨੈਤਨਯਾਹੂ ਦੀ। ਉਹਨੇ ਕਿਹਾ ਕਿ ਵੀ ਤੁਹਾਡੇ ਮਿਨਿਸਟਰ ਉੱਠ ਕੇ ਤੁਸੀਂ ਗੱਲਾਂ ਕੀ ਮਾਰ ਰਹੇ ਹੋ ਵੀ ਪ੍ਰੈਜ਼ੀਡੈਂਟ ਟਰੰਪ ਇੱਕੋ ਇੱਕ ਸਟੇਟਸਮੈਨ ਹੈ ਦੁਨੀਆ ਜਿਹੜਾ ਤੁਹਾਡੇ ਨਾਲ ਖਲੋਤਾ ਹੈ, ਹੋਰ ਤੁਹਾਡੇ ਨਾਲ ਕੌਣ ਖਲੋਤਾ ਹੈ, ਸ਼ਰਮ ਕਰੋ ਕੁਛ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਜਦੋਂ ਕਿਉਂਕਿ ਈਰਾਨ ਨੇ ਆਪਣਾ ਡੈਲੀਗੇਸ਼ਨ ਭੇਜਣ ਤੋਂ ਨਾ ਕੀਤੀ ਵੀ ਲਬਨਾਨ 'ਚ ਇਹ ਹੋ ਰਿਹਾ ਔਰ ਇਹ ਖਬਰ ਜਿਹੜੀ ਹੈ ਹੁਣ ਕਿੰਨੀ ਕੁ ਕੱਲ ਤੱਕ 24 ਘੰਟੇ 'ਚ ਹੋਰ ਕੀ ਹੋਣਾ ਤਾਂ ਪਤਾ ਨਹੀਂ, ਲੇਕਿਨ ਇਹ ਸਾਰੀਆਂ AFP ਜਿਹੜੀ ਏਜੰਸੀ ਫ੍ਰੈਂਚ ਪ੍ਰੈਸ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ 4 ਵਜੇ 4 PM ਜਿਹੜਾ ਇਹ ਸੀਜ਼ਫਾਇਰ ਹੋਇਆ ਹਿਜ਼ਬੁੱਲਾ ਔਰ ਇਜ਼ਰਾਈਲ ਦੇ ਵਿਚਾਲੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਸੀਜ਼ਫਾਇਰ ਸੀ ਉਹ ਲਬਨਾਨ ਦੇ ਪ੍ਰੈਜ਼ੀਡੈਂਟ ਔਰ ਇਜ਼ਰਾਈਲ ਦੇ ਵਿਚਾਲੇ ਸੀ। ਹਾਲਾਂਕਿ ਗਰਾਊਂਡ ਦੇ ਉੱਤੇ ਬੇਸ਼ੱਕ ਲਬਨਾਨ ਦੀ ਆਪਣੀ ਫੌਜ ਵੀ ਹੈ ਪਰ ਉਹਨਾਂ ਦੀ ਕੋਈ ਬਹੁਤੀ ਔਕਾਤ ਨਹੀਂ ਹੈ, ਰੀਅਲ ਤਾਕਤ ਹਿਜ਼ਬੁੱਲਾ ਦੇ ਕੋਲ ਹੈ। ਤੇ ਜੇ ਇਜ਼ਰਾਈਲ ਤੇ ਹਿਜ਼ਬੁੱਲਾ ਨੇ ਸਿੱਧੇ ਤੌਰ ਤੇ ਗੱਲਬਾਤ ਅਮਰੀਕਾ ਦੇ ਪ੍ਰੈਸ਼ਰ ਥੱਲੇ ਇਨੀਸ਼ੀਏਟ ਕੀਤੀ ਹੋਏਗੀ, ਇਹ ਹੁੰਦਾ ਫਿਰ ਅਸੀਂ ਸਮਝ ਸਕਦੇ ਹਾਂ ਕਿ ਕੱਲ ਤੱਕ ਅਸੀਂ ਇਸ ਚੋਂ ਪੋਜ਼ਿਟਿਵਿਟੀ ਦੇਖਾਂਗੇ ਕਿ ਭਾਈ ਗੱਲਬਾਤ ਦੇ ਅਗਲੇ ਦੌਰ ਦੀ ਨਵੀਂ ਤਰੀਕ ਕੋਈ ਸੈੱਟ ਹੋਈ ਹੈ। ਪਰ ਇਸ ਸਾਰੇ ਦੇ ਵਿੱਚ ਜਿਹੜਾ ਜਿਵੇਂ ਪਹਿਲੀ ਮੀਡੀਆ ਰਿਪੋਰਟਸ ਇਹੀ ਸੀ ਕਿ ਭਾਈ ਇਰਾਨੀ ਤੇ US ਅਫੀਸ਼ੀਅਲ ਜਿਹੜੇ ਨੇ ਉਹਨਾਂ ਨੇ ਸਵਿਟਜ਼ਰਲੈਂਡ ਆਉਣਾ, ਹੁਣ ਉਹਨਾਂ ਨੇ ਦੋਨਾਂ ਨੇ ਹੀ ਆਪਣੀਆਂ ਟ੍ਰਿਪ ਕੈਂਸਲ ਕਰ ਦਿੱਤੀ। ਔਰ ਇਸ ਤੋਂ ਇਲਾਵਾ ਜਿਹੜਾ ਲਬਨਾਨ ਦੀ ਫਾਈਟਿੰਗ ਹੈ ਉਸ ਤੋਂ ਇਹ ਵੀ ਇੱਕ ਖੌਫ ਹੋਇਆ ਕਿ ਭਾਈ ਇਹ ਤਾਂ ਪੂਰੀ ਡੀਲ ਨੂੰ ਹੀ ਜਿਹੜਾ ਉਹ ਡੀਰੇਲ ਨਾ ਕਰ ਦੇ। ਔਰ ਇਸ ਦੇ ਉੱਤੇ ਜਿਹੜਾ ਕਿਉਂਕਿ ਇਜ਼ਰਾਈਲ ਨੇ ਜਿਸ ਕਿਸਮ ਦਾ ਰਵੱਈਆ ਇਸ ਦੇ ਉੱਤੇ ਅਖਤਿਆਰ ਕੀਤਾ, ਇਜ਼ਰਾਈਲ ਦੇ ਇੱਕ ਮਿਨਿਸਟਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਈ ਇਹ ਅਸੀਂ ਸਾਰੇ ਲੈਬਨਾਨ ਨੂੰ ਅੱਗ ਲਾ ਦਿਓ। ਇਜ਼ਰਾਈਲ ਮਿਨਿਸਟਰ ਸੇਜ਼ ਆਲ ਆਫ ਲੈਬਨਾਨ ਮਸਟ ਬਰਨ ਆਫਟਰ 4 ਸੋਲਜਰਸ ਕਿਲਡ। ਜਦੋਂ ਉਹਨਾਂ ਦੇ 4 ਫੌਜੀ ਜਿਨ੍ਹਾਂ 'ਚ ਇੱਕ ਲੈਫਟੀਨੈਂਟ ਕਰਨਲ ਵੀ ਹੈ ਮਾਰਿਆ ਗਿਆ, ਉਹਦੇ 'ਚੋਂ ਮਿਨਿਸਟਰ ਉਹਨਾਂ ਦਾ ਕਹਿੰਦਾ ਵਿਦ ਆਲ ਡਿਊ ਰਿਸਪੈਕਟ ਫਾਰ ਅਮਰੀਕਨਸ Israel must make it clear to the entire world that the blood of our sons and the security of our citizens are not up for bargaining. All of Lebanon must burn, says far-right Israeli National Security Minister Itamar Ben-Gvir. ਹੁਣ ਤੁਸੀਂ ਦੇਖੋ ਵੀ ਕਿਸ ਕਦਰ ਹੌਸਲੇ ਵਧੇ ਹੋਏ ਨੇ ਕਿ ਭਾਈ ਤੁਸੀਂ 2 ਘੰਟੇ ਨੂੰ ਠੀਕ ਕਿਹਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਕਿ ਵੀ ਜੇ ਅਸੀਂ ਪਿੱਛੇ ਹਟ ਗਏ ਤਾਂ ਇਜ਼ਰਾਈਲ 2 ਘੰਟੇ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ। ਪਰ ਉਹਨਾਂ ਨੂੰ ਹੁਣ ਲੱਗਦਾ ਕਿ ਜਾਂ ਉਹਨਾਂ ਨੂੰ ਇਹ ਹੈ ਕਿ ਵੀ ਅਲਟੀਮੇਟਲੀ ਅਮਰੀਕਾ ਵਿੱਚ ਸਾਡੀ ਜਿਹੜੀ ਜ਼ਾਇਨਿਸਟ ਲੌਬੀ ਹੈ ਉਹ ਚੌਂਟੇ ਚੁੱਕ ਦੇਗੀ, ਉਹ ਆਪਣੀ ਮਨਮਰਜ਼ੀ ਕਰੇਗੀ। ਲੇਕਿਨ ਇਸ 'ਚ ਹੁਣ ਕਿਉਂਕਿ ਦੁਨੀਆ ਸਾਰੀ ਦੇਖ ਰਹੀ ਹੈ, ਹੁਣ ਤਾਂ ਕਈ ਵਾਰ ਇਹ ਹੁੰਦਾ ਵੀ ਮਹਿਸੂਸ ਬਹੁਤੇ ਕਰ ਰਹੇ ਹੁੰਦੇ ਨੇ, ਪਰ ਜਦੋਂ ਇੱਕ ਵਾਰੀ ਚੈਲੰਜ ਸ਼ੁਰੂ ਹੁੰਦਾ, ਹੁਣ ਫਰਾਂਸ ਦੇ ਮਿਨਿਸਟਰ ਨੇ ਕਿਹਾ ਇਜ਼ਰਾਈਲ ਮਸਟ ਸਟਾਪ ਹੌਸਟਿਲਿਟੀਜ਼ ਇਨ ਲਬਨਾਨ, US ਮਸਟ ਪ੍ਰੈਸ਼ਰ ਇਜ਼ਰਾਈਲ। ਉਹਨਾਂ ਨੂੰ ਇਹ ਕਿ ਵੀ ਅਮਰੀਕਾ ਨੂੰ ਕਿ ਵੀ ਇਹਨੂੰ ਨੱਥ ਪਾਓ ਇਜ਼ਰਾਈਲ ਨੂੰ, ਕਿਉਂਕਿ ਇੰਨੀ ਮਿਹਨਤ ਤੋਂ ਬਾਅਦ ਜੇ ਇਹ ਜਿਹੜਾ ਗੱਲਬਾਤ ਦਾ ਦੌਰਾ ਸ਼ੁਰੂ ਹੁੰਦਾ ਔਰ ਇਹ ਸਾਰੇ ਨੂੰ ਰੋਕਣਾ ਬੜਾ ਜ਼ਰੂਰੀ ਹੈ। ਔਰ ਇਹਦੇ 'ਚ ਉਹਨਾਂ ਨੇ ਈਰਾਨ ਨੇ ਤਾਂ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਭਾਈ ਅਸੀਂ ਉਦੋਂ ਹੀ ਹੁਣ ਗੱਲਬਾਤ ਕਰਾਂਗੇ ਜਦੋਂ ਲਬਨਾਨ ਦੇ ਵਿੱਚ ਜਿਹੜੀ ਹੈ ਉਹ ਜੰਗਬੰਦੀ ਹੁੰਦੀ ਹੈ। ਔਰ ਜਿਹੜੀ ਖਬਰ ਅਸੀਂ ਲੇਟੈਸਟ ਡਿਸਕਸ ਕੀਤੀ ਔਰ ਇਹਦੇ 'ਤੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਵੀ ਕਾਫੀ ਟਫ ਲਾਈਨ ਲਈ। ਉਹਨਾਂ ਦੇ ਅਰਗਾਚੀ ਵਾਰਨਸ US bears commitment and responsibility to end Lebanon war amid ceasefire violation। ਉਹਨਾਂ ਨੇ ਕਿਹਾ ਜੀ ਸਮਝੌਤੇ ਤੇ ਦਸਤਖਤ ਕੀਤੇ ਨੇ, ਸਾਡੇ ਵੱਲੋਂ ਅਸੀਂ ਕੋਈ ਅਟੈਕ ਨਹੀਂ ਕੀਤਾ। ਔਰ ਉਹ ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਹੈ ਉਹਦੀ ਪਹਿਲੀ ਲਾਈਨ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਇਹ ਜਿਹੜਾ ਇਸ ਲਬਨਾਨ ਦੇ ਵਿੱਚ ਵੀ ਜਿਹੜਾ ਉਹ ਜੰਗਬੰਦੀ ਹੋਏਗੀ। ਸੋ ਇਹ ਸਾਰੇ ਦੇ ਚੱਲਦਿਆਂ ਆਲਰੇਡੀ ਉਹਨਾਂ ਨੇ ਜਿਹੜਾ 28 ਫਰਵਰੀ ਨੂੰ ਈਰਾਨ ਦਾ ਰੂਹਾਨੀ ਔਰ ਸਿਆਸੀ ਪੇਸ਼ਵਾ ਖਮੀਨਾਈ ਮਾਰਿਆ ਗਿਆ ਸੀ, ਉਹਦੇ ਜਿਹੜੀ ਅਜੇ ਤੱਕ ਉਹਨੂੰ ਬਰੀ ਨਹੀਂ ਕੀਤਾ, ਉਹਦੀ ਡੈੱਡ ਬਾਡੀ ਰੱਖੀ ਹੋਈ ਹੈ। ਔਰ ਉਹ ਜਿਹੜੀ ਈਰਾਨ ਨੇ ਡੇਟ ਅਨਾਉਂਸ ਕੀਤੀ ਹੈ 3 ਤੇ 4 ਜੁਲਾਈ। ਔਰ ਪਾਕਿਸਤਾਨ ਨੇ ਇਹ ਐਲਾਨ ਕੀਤਾ ਹੈ, ਸ਼ਹਬਾਜ਼ ਸ਼ਰੀਫ ਨੇ, ਕਿ ਪਾਕਿਸਤਾਨ ਦਾ ਇੱਕ ਪੂਰਾ ਡੈਲੀਗੇਸ਼ਨ ਜਿਹੜਾ ਉਸ ਅਲੀ ਖਮੀਨਾਈ ਦੇ ਫਿਊਨਰਲ ਦੇ ਵਿੱਚ ਜਾਏਗਾ। ਔਰ ਇਹ ਹੁਣ ਕਿਉਂਕਿ ਉਹਨਾਂ ਨੇ ਡੇਟ ਤਾਂ ਇਸੇ ਹਿਸਾਬ ਨਾਲ ਹੀ ਰੱਖੀ ਕਿ 3-4 ਜੁਲਾਈ ਨੂੰ ਜਿਹੜਾ ਉਦੋਂ ਤੱਕ ਸੀ ਕਿ ਵੀ ਦਸਤਖਤ ਹੋ ਗਏ ਨੇ, ਹੁਣ ਗੱਲਬਾਤ ਸ਼ੁਰੂ ਹੋਏਗੀ। ਇਹ ਬਦਲ ਵੀ ਸਕਦਾ ਕਿਉਂਕਿ ਇਸ ਗੱਲ ਦਾ ਜਿਹੜਾ ਉਹ ਈਰਾਨ ਨੂੰ ਪੂਰਾ ਖਦਸ਼ਾ ਐਂਡ ਰਾਈਟਲੀ ਸੋ ਕਿ ਈਵਨ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਵੀ ਗੱਲਬਾਤ ਦੇ ਸਪੌਟ ਬਦਲੇ, ਪਹਿਲਾਂ ਜਨੀਵਾ 'ਚ ਹੋਣਾ ਸੀ, ਫਿਰ ਕਿਤੇ ਹੋਇਆ,
ਉਹਨਾਂ ਨੂੰ ਇਹ ਹੈ ਕਿ ਇਜ਼ਰਾਈਲ ਇਹ ਹਰਕਤ ਵੀ ਕਰ ਸਕਦਾ, ਇਹਦੇ ਬਾਵਜੂਦ ਕਿ ਸਮਝੌਤਾ ਹੋਇਆ ਕਿ ਈਰਾਨ ਦੇ ਡੈਲੀਗੇਸ਼ਨ ਨੂੰ ਉਹਨਾਂ ਦੀਆਂ ਹੀ ਜਿਹੜੀਆਂ ਉਹ ਅਸੈਸੀਨੇਸ਼ਨਸ ਕਰਵਾ ਦੇ। ਸੋ ਇਸ ਹਵਾਲੇ ਨਾਲ ਉਹਨਾਂ ਨੇ 3-4 ਜੁਲਾਈ ਦਾ ਜਿਹੜਾ ਰੱਖਿਆ ਹੋਏਗਾ ਕਿ ਭਾਈ ਹੁਣ ਪੀਸ ਹੋਏਗੀ ਔਰ ਕਮਿਟਮੈਂਟ ਹੋਏਗੀ। ਸੋ ਜੇ ਉਹਨਾਂ ਨੂੰ ਲੱਗਾ ਕਿ ਇਹ ਪਾਰਟ ਠੀਕ ਨਹੀਂ ਚੱਲ ਰਿਹਾ ਤਾਂ ਮੇਬੀ ਜਿਹੜਾ ਈਵਨ ਉਸ ਦੇ ਅਲੀ ਖਮੀਨਾਈ ਦੇ ਜਿਹੜੇ ਉਹਨਾਂ ਦਾ ਦਫਨ ਔਰ ਦੂਸਰੀਆਂ ਜੋ ਰਸਮਾਂ ਨੇ ਉਹ ਵੀ ਅੱਗੇ ਪਾ ਦੇਣ। ਸੋ ਅਸੀਂ ਹੋਪ ਹੀ ਕਰ ਸਕਦੇ ਹਾਂ। ਮੈਨੂੰ ਕੱਲ ਤੋਂ ਬਾਅਦ ਲੱਗਦਾ ਸੀ ਵੀ ਚਲੋ ਹੁਣ ਕੁਝ ਦਿਨ ਸਾਨੂੰ ਰਾਹਤ ਹੋਏਗੀ, ਅਸੀਂ ਇਸ ਇਸ਼ੂ ਦੇ ਉੱਤੇ ਗੱਲ ਨਹੀਂ ਕਰਾਂਗੇ ਜਦੋਂ ਤੱਕ ਕੋਈ ਫਰਦਰ ਅੰਡਰਸਟੈਂਡਿੰਗ ਨਹੀਂ ਹੁੰਦੀ। ਪਰ ਇੱਥੇ ਜਦੋਂ ਕਿਸੇ ਨੇ ਫਾਨਾ ਹੀ ਠੋਕਣਾ ਹੋਏ ਤੇ ਫਾਨਾ ਠੋਕਣ ਵਾਲੇ ਆਪਣੇ ਕੰਮ ਲੱਗੇ ਹੁੰਦੇ ਨੇ। ਤੇ ਚਲੋ ਲੈਟ ਵੀ ਹੋਪ ਫॉर द ਬੈਸਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਪਨੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबहू न छाड़ै खेत। ऐसे महान संत सिपाही सूरबीर योधे बाबा बंदा सिंह जी बहादुर सिख कौम दे सब तो पहले सिख बादशाह, तिन्हां दा महान शहीदी दिहाड़ा हर साल की तरह ट्राई स्टेट के केंद्री अस्थान गुरुद्वारा साहिब सिख कल्चर सोसाइटी रिचमंड हिल न्यूयॉर्क विखे बड़ी शरधा भावना ते अदब सत्कार सहित गुरुद्वारा साहिब की समुची प्रबंधक कमेटी, सेवादारां दा सहयोग, समुचियां पंथक जथेबंदियां अते सेवा सोसाइटियां दे सहयोग, समुचियां संगतां दे सहयोग नाल बाबा बंदा सिंह बहादुर इंटरनेशनल सिख सोसाइटी न्यूयॉर्क के समुचे सेवादारां वालों बड़ी शरधा भावना अदब सत्कार सहित 26, 27 ਅਤੇ 28 जून ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ,
ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ, 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ ਹਰ ਪੱਧਰ ਤੇ ਦੁਸ਼ਮਣੀ ਕਮਾਈ ਜਾ ਰਹੀ ਹੈ। ਬੀਤੇ ਦਿਨੀ ਭਾਰਤ ਦੀ ਯੂਨਾਈਟਿਡ ਨੇਸ਼ਨਜ਼ ਵਿੱਚ ਨੁਮਾਇੰਦਾ ਅਨੁਪਮਾ ਨੇ ਪਾਕਿਸਤਾਨ ਅਤੇ OIC ਦੀ ਇਸ ਲਈ ਨਿੰਦਿਆ ਕੀਤੀ ਕਿਉਂਕਿ ਇਹਨਾਂ ਨੇ ਭਾਰਤੀ ਕਬਜ਼ੇ ਹੇਠਲੇ ਜੰਮੂ ਕਸ਼ਮੀਰ ਦਾ ਮੁੱਦਾ ਚੱਕਿਆ ਸੀ। ਭਾਰਤ ਨੇ ਭਾਰਤੀ ਨੁਮਾਇੰਦੇ ਨੇ ਇਲਜ਼ਾਮ ਲਾਇਆ ਕਿ ਪਾਕਿਸਤਾਨ ਇੱਕ ਦਹਿਸ਼ਤਗਰਦ ਮੁਲਕ ਹੈ ਜਿਹੜਾ ਕਿ ਦਹਿਸ਼ਤਗਰਦਾਂ ਨੂੰ ਪਨਾਹ ਦਿੰਦਾ ਹੈ, ਟ੍ਰੇਨ ਕਰਦਾ ਹੈ ਤੇ ਫਿਰ ਭਾਰਤ ਦੇ ਖਿਲਾਫ ਵਰਤਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ 'ਚ ਇੱਕ ਸਿੱਖ ਸੰਸਥਾ ਦੇ ਆਗੂ ਨੇ ਜਿਨ੍ਹਾਂ ਨੇ RSS ਜਾਂ BJP ਦੇ ਨਾਲ ਆਪਣੀ ਨੈਗੋਸ਼ੀਏਸ਼ਨ ਕਰਨ ਦੀ ਗੱਲ ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਕਿ ਹਿੰਦੂਆਂ ਦੇ ਵਿੱਚ ਜਿਹੜੇ ਆਰੀਆ ਸਮਾਜੀ ਨੇ ਉਹ ਤਾਂ ਬਹੁਤ ਖਤਰਨਾਕ ਨੇ। ਦਿਆਨੰਦ ਨੇ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ ਕਿਹਾ, ਉਹ ਸਿੱਖਾਂ ਦੇ ਵਿਰੋਧੀ ਨੇ। ਬਾਕੀ ਜਿਹੜੇ ਹਿੰਦੂ ਨੇ, ਸਨਾਤਨੀ ਔਰ ਦੂਸਰੇ, ਉਹ ਕੋਈ ਸਿੱਖਾਂ ਪ੍ਰਤੀ ਮੰਦ ਭਾਵਨਾ ਨਹੀਂ ਰੱਖਦੇ, ਉਹ ਬਹੁਤ ਚੰਗੀ ਭਾਵਨਾ ਰੱਖਦੇ ਨੇ। ਔਰ ਇਸ ਲਈ ਉਹਨਾਂ ਦੇ ਨਾਲ ਨਾ ਤਾਂ ਅਸੀਂ ਹਥਿਆਰਬੰਦ ਇੰਡੀਅਨ ਸਟੇਟ ਜਿਹਦੇ 'ਚੋਂ ਉਹਨਾਂ ਦੀ ਮੈਜੋਰਿਟੀ ਹੈ, ਨਾ ਤਾਂ ਅਸੀਂ ਹਥਿਆਰਬੰਦ ਲੜਾਈ ਲੜ ਕੇ ਜਿੱਤ ਸਕਦੇ ਹਾਂ, ਨਾ ਅਸੀਂ ਕੋਈ ਸ਼ਾਂਤਮਈ ਅੰਦੋਲਨ ਕਰਨ ਦੇ ਸਮਰੱਥ ਹੈ। ਇਸ ਲਈ ਸਾਡੇ ਲਈ ਇਹ ਹੈ ਕਿ ਵੀ ਅਸੀਂ ਮਿਲਵਰਤਨ ਕਰਕੇ ਉਹਨਾਂ ਤੋਂ ਜਿਹੜਾ ਹੈ ਉਹ ਕੁਝ ਹਾਸਲ ਕਰ ਸਕਦੇ। ਹੁਣ ਅਸੀਂ ਜੇ ਕਿਸੇ ਹੋਰ ਡਿਬੇਟ ਦੇ ਵਿੱਚ ਨਾ ਜਾਈਏ, ਕਿਉਂਕਿ ਕਿਸੇ ਪ੍ਰਤੀ ਵੀ ਕੋਈ ਅਦਰਵਾਈਜ਼ ਇਲਜ਼ਾਮ ਤਰਾਸ਼ੀ ਜਾਂ ਇਲਜ਼ਾਮਬਾਜ਼ੀ ਹੈ ਮੇਰੇ ਸੁਭਾਅ ਜਾਂ ਮੇਰੇ ਕੰਮ ਕਰਨ ਦੇ ਢੰਗ ਦਾ ਹਿੱਸਾ ਨਹੀਂ ਹੈ। ਔਰ ਮੈਂ ਦਲੀਲ ਦੇ ਤੌਰ ਤੇ ਹੀ ਇਸ ਨੂੰ ਜਦੋਂ ਮੈਂ ਦੇਖਦਾ ਤਾਂ ਮੈਂ ਸਮਝਦਾ ਵੀ ਇਸ ਤੋਂ ਵੱਡੀ ਇੱਕ ਸਿਰਫ ਮਿਸਅੰਡਰਸਟੈਂਡਿੰਗ ਨਹੀਂ ਹੈ, ਇਹ ਇਸ ਹੱਦ ਤੱਕ ਆਪਣੇ ਆਪ ਨੂੰ ਧੋਖਾ ਦੇਣਾ ਹੈ ਜਿਹੜਾ ਧੋਖਾ ਮੈਂ ਸਮਝਦਾ ਵੀ ਈਵਨ 47 ਦੌਰ ਦੀ ਲੀਡਰਸ਼ਿਪ ਵੀ ਉਹਨਾਂ ਨੇ ਅਜੇ ਹਿੰਦੂ ਰਾਜ ਤਾਂ ਦੇਖਿਆ ਨਹੀਂ ਸੀ ਹੋਇਆ। ਔਰ ਉਹਨਾਂ ਨੂੰ ਜਿਹੜਾ ਇਹ ਇਸ ਗੱਲ ਦੇ ਉੱਤੇ ਯਕੀਨ ਸੀ ਕਿ ਭਾਈ ਅਸੀਂ ਇੰਨਾ ਕੁਛ ਇਸ ਮੁਲਕ ਦੇ ਲਈ ਕੀਤਾ ਤੇ ਸਾਡੇ ਨਾਲ ਧੱਕਾ ਨਹੀਂ ਹੋਏਗਾ। ਇਸ ਲਈ ਜੋ ਗਾਂਧੀ ਨੇ ਕਿਹਾ, ਨਹਿਰੂ ਨੇ ਕਿਹਾ, ਦੂਜਿਆਂ ਨੇ ਕਿਹਾ, ਉਹਨਾਂ ਨੇ ਯਕੀਨ ਕੀਤਾ। ਪਰ ਜੇ ਤੁਸੀਂ ਇਹਨਾਂ 80 ਸਾਲਾਂ 'ਚ ਜਨਰਲ ਔਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਹੁਣ ਤੱਕ ਜੋ ਕੁਛ ਚੱਲ ਰਿਹਾ, ਈਵਨ ਉਸ ਸਾਰੇ ਦੇ ਚੱਲਦਿਆਂ ਵੀ ਇਹ ਸਾਰੇ ਨੂੰ ਦੇਖੋ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਤੋਂ ਵੱਡਾ ਧੋਖਾ ਦੇਣਾ ਆਪਣੇ ਆਪ ਨੂੰ ਜਾਂ ਕੌਮ ਨੂੰ ਹੋਰ ਕੋਈ ਨਹੀਂ ਹੋ ਸਕਦਾ। ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਕਿਉਂਕਿ ਹੁਣ ਮੈਨੂੰ ਪਿਛੋਕੜ ਦੇ ਵਿੱਚ ਇਸ ਲਈ ਯਾਦ ਆਇਆ ਕਿ ਅੱਜ ਜਦੋਂ ਕਿ ਇੰਡੀਆ ਦੀ ਜਿਹੜੀ UN ਦੇ ਵਿੱਚ ਫਸਟ ਸੈਕਟਰੀ ਹੈ ਅਨੁਪਮਾ ਸਿੰਘ, ਉਹਨੇ ਪਾਕਿਸਤਾਨ ਦੀ, ਕਿਉਂਕਿ ਪਾਕਿਸਤਾਨ ਔਰ OIC ਨੇ ਜਿਹੜੀ ਐਨੂਅਲ ਡਿਸਕਸ਼ਨ ਸੀ ਉਹਨਾਂ ਦੀ, ਉਹਦੇ 'ਚ ਜੰਮੂ ਕਸ਼ਮੀਰ ਦਾ ਜਿਹੜਾ ਮਸਲਾ ਚੁੱਕਿਆ। ਪਾਕਿਸਤਾਨੀ ਨੁਮਾਇੰਦੇ ਨੇ ਕਿਹਾ ਕਿ ਭਾਈ ਉੱਥੇ ਜ਼ੁਲਮ ਹੋ ਰਹੇ ਨੇ, ਬੀਬੀਆਂ ਦੀ ਬੇਹਰਮਤੀ ਹੋ ਰਹੀ ਹੈ ਔਰ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ। ਔਰ ਉਹ ਸਾਰੇ ਦੇ ਵਿੱਚ ਔਰ ਉਹ ਸਾਰੇ ਨੂੰ, ਕਿਉਂਕਿ UN ਦੇ ਵਿੱਚ ਇੱਕ ਕਲੌਜ਼ ਹੁੰਦਾ ਹੈ ਰਾਈਟ ਟੂ ਰਿਪਲਾਈ, ਇਹਨੇ ਅਨੁਪਮਾ ਸਿੰਘ ਨੇ ਜਿਹੜੀ ਫਸਟ ਸੈਕਟਰੀ ਹੈ, ਇਹਨੇ ਉਸ ਰਾਈਟ ਦੇ ਥੱਲੇ ਫਿਰ ਪਾਕਿਸਤਾਨ ਦੇ ਉੱਤੇ ਤਾਬੜਤੋੜ ਹਮਲੇ ਕੀਤੇ। ਉਸਨੇ ਕਿਹਾ ਕਿ ਪਾਕਿਸਤਾਨ ਇੱਕ ਫਰੈਂਕਨਸਟਾਈਨ ਹੈ ਔਰ ਜਿਹੜਾ ਦਹਿਸ਼ਤਗਰਦਾਂ ਨੂੰ ਜਿਹੜਾ ਪੁਸ਼ਤਪਨਾਹ ਦਿੰਦਾ ਹੈ, ਜਿਹੜਾ ਉਹਨਾਂ ਨੂੰ ਰੱਖਦਾ ਹੈ, ਜਿਹੜਾ ਉਹਨਾਂ ਨੂੰ ਵਰਤਦਾ ਹੈ, ਔਰ ਇਹ ਫਰੈਂਕਨਸਟਾਈਨ ਜਿਹੜਾ ਹੈ ਔਰ ਇਸ ਨੂੰ ਕੀ ਹੱਕ ਹੈ ਕਿ ਇਹ ਕੋਈ ਇੰਡੀਆ ਦੇ ਖਿਲਾਫ ਗੱਲ ਕਰੇ। ਹੁਣ ਕਿਉਂਕਿ ਜਿਹੜਾ ਫਰੈਂਕਨਸਟਾਈਨ ਲਫ਼ਜ਼ ਹੈ ਇਹ ਹਿੰਦੂ ਤਵੀਆਂ ਨੇ 84 ਤੋਂ ਬਾਅਦ ਜਦੋਂ ਕਿ ਉਹਨਾਂ ਨੇ ਜਸਟੀਫਾਈ ਕਰਨਾ ਚਾਹਿਆ ਸਿੱਖਾਂ ਦੇ ਖਿਲਾਫ ਘੱਲੂਘਾਰਾ, ਔਰ ਦੂਸਰਾ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਲਈ ਵਰਤਿਆ
ਫਰੈਂਕਨਸਟਾਈਨ। ਔਰ ਜਿਹੜਾ RSS ਦਾ ਜਾਂ BJP ਦਾ ਰੀਅਲ ਜਿਹਨੇ ਪਾਵਰ 'ਚ ਲਿਆਉਣ ਤੱਕ ਸਾਰੀ ਮਦਦ ਕੀਤੀ, ਰੱਥ ਯਾਤਰਾ ਸੋਮਨਾਥ ਤੋਂ ਲੈ ਕੇ ਦੂਜੀ ਅਡਵਾਨੀ LK ਅਡਵਾਨੀ। ਹੁਣ ਇਹਨਾਂ ਦਾ ਜਿਹੜਾ ਗ੍ਰੀਕ ਮਾਈਥੋਲੋਜੀ 'ਚੋਂ ਆਇਆ ਲਫ਼ਜ਼ ਫਰੈਂਕਨਸਟਾਈਨ ਹੈ, ਉਹਦਾ ਪੈਰਲਲ ਜਿਹੜਾ ਲਫ਼ਜ਼ ਅਡਵਾਨੀ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੇ ਲਈ ਵਰਤਿਆ, ਉਹ ਸੀ ਭਸਮਾਸੁਰ। ਅੱਛਾ। ਹੁਣ ਭਸਮ ਆਸੁਰ ਨੂੰ ਜੋੜ ਕੇ ਉਹਦਾ ਜਿਹੜਾ ਸੰਧੀ ਛੇਤ ਨੂੰ ਉਹਦੀ ਸੰਧੀ ਬਣਾਣੀ, ਭਸਮਾਸੁਰ ਆਸੁਰ। ਸੁਰ ਦੇਵਤਾ, ਆਸੁਰ ਰਾਖਸ਼ਸ ਹੈ। ਭਸਮਾਸੁਰ ਜਿਹਦੇ ਕੋਲ ਭਸਮ ਕਰਨ ਦੀ ਤਾਕਤ ਸੀ, ਔਰ ਉਹਦੀ ਇੱਕ ਵੱਖਰੀ ਕਹਾਣੀ ਹੈ, ਮੈਂ ਰਿਲੇਟ ਕਰਾਂਗਾ ਕਿ ਵੀ ਇਹ ਹਿੰਦੂ ਮਾਈਥੋਲੋਜੀ ਦਾ ਭਸਮਾਸੁਰ ਕੀ ਹੈ। ਅੱਛਾ। ਹੁਣ ਜਿਸ ਪਾਰਟੀ ਦੇ ਲਈ ਜਾਂ ਜਿਸ ਥਾਟ ਦੇ ਲਈ ਫਰੈਂਕਨਸਟਾਈਨ ਜਿਹੜਾ ਔਰ ਭਸਮਾਸੁਰ ਇਹ ਲਫ਼ਜ਼ ਸੰਤ ਪਿੰਡਾਂ ਵਾਲਿਆਂ ਦੇ ਲਈ ਜਿਨ੍ਹਾਂ ਨੇ ਵਰਤੇ ਹੋਣ, ਔਰ ਜਿਨ੍ਹਾਂ ਨੇ ਇਹ ਬਿਲਕੁਲ ਕਲੀਅਰਲੀ ਥਾਊਜ਼ੈਂਡਸ ਆਫ ਟਾਈਮਸ ਆਪਣੀ ਹਰ ਪ੍ਰੈਜੈਂਟੇਸ਼ਨ 'ਚ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਸਿੱਖਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਗੁਲਾਮ ਹੈ। ਔਰ ਹਿੰਦੂਆਂ ਪ੍ਰਤੀ ਜੋ ਉਹਨਾਂ ਦਾ ਰਵੱਈਆ, ਜੋ ਦਿੱਲੀ ਸਟੇਟ ਦਾ ਰਵੱਈਆ, ਜੋ ਦੂਸਰਾ ਕਿੰਨਾ ਕੋਟ ਕੀਤਾ ਜਾ ਸਕਦਾ। ਅੱਛਾ। ਔਰ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ, ਸਮਝ ਆ ਜਾਂਦੀ ਹੈ ਕਿ ਭਾਈ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਦਿਆਨੰਦ ਤਾਂ 5 ਸਦੀਆਂ ਪਹਿਲਾਂ ਨਹੀਂ ਹੋਇਆ, ਦਿਆਨੰਦ ਤਾਂ 19ਵੀਂ ਸਦੀ ਦੇ ਵਿਚਕਾਰ ਹੋਇਆ। ਇਹ ਠੀਕ ਹੈ ਕਿ ਦਿਆਨੰਦ ਦੇ ਆਰੀਆ ਸਮਾਜ ਨੇ ਜਿਹੜੀ ਨਫ਼ਰਤ ਫੈਲਾਈ ਸਿੱਖਾਂ ਬਾਰੇ, ਜੋ ਉਹਨਾਂ ਦੀ ਆਰੀਆ ਸਮਾਜੀਆਂ ਦੀ ਕਿਤਾਬ ਹੈ ਸਤਿਆਰਥ ਪ੍ਰਕਾਸ਼, ਉਹਦੇ 'ਚ ਅੱਜ ਵੀ ਉਹ ਮੌਜੂਦ ਹੈ। ਔਰ ਉਹਨੇ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ, ਹਾਲਾਂਕਿ ਉਸ ਪੀਰੀਅਡ ਤੱਕ ਸਿੱਖਾਂ ਦਾ ਇੱਕ ਤਬਕਾ ਆਰੀਆ ਸਮਾਜ ਨੂੰ ਜਿਹੜਾ ਉਹ ਉਸ ਦਾ ਹਿੱਸਾ ਬਣ ਗਿਆ ਸੀ। ਉਹਨਾਂ ਨੂੰ ਲੱਗਦਾ ਸੀ ਕਿ ਦੇਖੋ ਇਹ ਮੂਰਤੀ ਪੂਜਾ 'ਚ ਬੁੱਤ ਪ੍ਰਸਤੀ ਨਹੀਂ ਮੰਨਦੇ, ਵਿਮਨ ਐਜੂਕੇਸ਼ਨ ਜਿਹੜੀ ਆ ਉਹਨੂੰ ਐਨਕਰੇਜ ਕਰਦੇ ਨੇ, ਜ਼ਾਤ ਪਾਤ ਨੂੰ ਵਸਟ ਪਾਰਟ 'ਚ ਨਹੀਂ ਮੰਨਦੇ, ਔਰ ਇਹ ਵੇਦਾਂ ਵੱਲ ਮੁੜੋ ਦੀ ਲਾਈਨ ਹੈ, ਇਹ ਸਾਡਾ ਐਂਸ਼ੀਐਂਟ ਸਕ੍ਰਿਪਚਰ ਹੈ। ਔਰ ਇਸ ਦੇ ਨਾਲ ਨਾਲ ਜਿਹੜਾ ਗੁਪਤ ਰੂਪ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਵੀ ਨਫ਼ਰਤ ਸੀ। ਸੋ ਇਹਦੇ ਥੱਲੇ ਭਾਈ ਦਿੱਤ ਸਿੰਘ ਵਰਗੇ ਜਿਹੜੇ ਨੇ, ਜਿਹੜੇ ਬਾਅਦ ਦੇ ਵਿੱਚ ਭਗਤ ਲਛਮਣ ਸਿੰਘ ਔਰ ਭਾਈ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਸਭਾ ਲਹਿਰ ਦੇ ਬਾਨੀ ਬਣੇ, ਜਿਨ੍ਹਾਂ ਨੇ ਇੱਕ ਪੂਰਾ ਪਲਟਾ ਲਿਆਂਦਾ। ਲੇਕਿਨ ਉਹ ਤਾਂ 19ਵੀਂ ਸਦੀ ਦੇ ਅੱਧ 'ਚ ਹੋਇਆ। ਦਿਆਨੰਦ ਜਿਹੜਾ ਉਹ 1860-65 ਦੇ ਪੀਰੀਅਡ ਦੇ ਵਿੱਚ ਆਉਂਦਾ, ਤੇ 5 ਸਦੀਆਂ ਦਾ ਵੈਰ ਲੜਾਈ ਤਾਂ ਇਸ ਥਾਟ ਦੇ ਨਾਲ ਉਦੋਂ ਸ਼ੁਰੂ ਹੋ ਗਈ। ਆਰੀਆ ਸਮਾਜੀ ਤਾਂ ਉਸ ਕਿਸਮ ਦਾ ਜਿਹੜਾ ਉਹ 19ਵੀਂ ਸਦੀ ਦਾ ਇੱਕ ਹਿੱਸਾ ਹੈ। ਇਹ ਠੀਕ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਸਰ ਆਰੀਆ ਸਮਾਜ ਦਾ ਹੋਇਆ, ਔਰ ਜਿਹੜਾ ਇੱਧਰ ਆ ਕੇ ਵੀ ਪੰਜਾਬ 'ਚ ਜਿਨ੍ਹਾਂ ਦੇ ਕੋਲ ਮੀਡੀਆ ਸੀ, ਜਿਨ੍ਹਾਂ ਦੇ ਜਲੰਧਰ ਬੇਸ ਜਿਹੜੇ ਲਾਹੌਰ ਤੋਂ ਨਿਕਲੇ, ਉਹ ਮਿਲਾਪ ਹੋਏ, ਪ੍ਰਤਾਪ ਹੋਏ, ਬਾਅਦ ਦੇ ਵਿੱਚ ਪੰਜਾਬ ਕੇਸਰੀ ਜਾਂ ਜਗ ਬਾਣੀ ਸ਼ੁਰੂ ਕੀਤੀ ਪੰਜਾਬੀ 'ਚ, ਉਸ ਤੋਂ ਪਹਿਲਾਂ ਹਿੰਦ ਸਮਾਚਾਰ ਸੀ। ਇਹ ਸਾਰੇ ਨਫ਼ਰਤ ਨਾਲ ਭਰੇ ਹੋਏ, ਪਹਿਲਾਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਫਿਰ ਸਿੱਖਾਂ ਦੇ, ਔਰ ਇਹਨਾਂ ਨੇ ਹੀ ਮੁਹਿੰਮ ਸ਼ੁਰੂ ਕੀਤੀ ਪੰਜਾਬ 'ਚ ਕਿ ਹਿੰਦੂ ਆਪਣੀ ਮਾਂ ਬੋਲੀ ਜਿਹੜੀ ਆ ਉਹ ਹਿੰਦੀ ਲਿਖਵਾਉਣ। ਅੱਛਾ। ਲੇਕਿਨ ਲੜਾਈ ਤਾਂ ਉਲਟੀ 5 ਸਦੀਆਂ ਦਾ ਵੈਰ ਹੈ। ਔਰ ਤੁਸੀਂ 10 ਗੁਰੂ ਸਾਹਿਬਾਨ ਦੇ ਵੇਲੇ ਜਦੋਂ ਅਸੀਂ ਰਿਪੀਟਡਲੀ ਆ ਹੁਣ ਜੋ ਹਿਮਾਚਲ 'ਚ ਹੋ ਰਿਹਾ ਹੈ, ਉੱਤਰਾਖੰਡ 'ਚ ਹੋ ਰਿਹਾ, ਜਾਂ ਅਸੀਂ 22 ਧਾਰ ਦੇ ਪਹਾੜੀ ਰਾਜਿਆਂ ਦੀ ਗੱਲ ਕਰਦੇ ਹਾਂ, ਜਾਂ 47 ਤੋਂ ਬਾਅਦ ਜੋ ਕੁਝ ਕੀਤਾ, ਨਾ ਤਾਂ ਨਹਿਰੂ ਆਰੀਆ ਸਮਾਜੀ ਸੀ, ਨਾ ਇੰਦਰਾ ਗਾਂਧੀ ਆਰੀਆ ਸਮਾਜੀ ਸੀ, ਨਾ ਹੀ ਜਿਹੜਾ ਉਹ ਨਰਿੰਦਰ ਮੋਦੀ ਆਰੀਆ ਸਮਾਜੀ ਹੈ। ਬਿਲਕੁਲ। ਸੋ ਇਹ ਜ਼ੁਲਮ ਕਰਨ ਵਾਲੇ ਕੌਣ ਨੇ? ਅਲਟੀਮੇਟਲੀ ਉਹੀ 5 ਸਦੀਆਂ ਦੇ ਵੈਰ ਵਾਲੇ। ਹੁਣ ਫਰੈਂਕਨਸਟਾਈਨ ਦਾ ਕਨਸੈਪਟ ਵੀ ਇਹ ਸੀ ਕਿ ਜਿਹਨੇ ਫਰੈਂਕਨਸਟਾਈਨ ਜਿਹੜਾ ਉਹ ਜਿੰਨ ਹੈ, ਉਸ ਜਿੰਨ ਨੂੰ ਬੋਤਲ ਦੇ ਵਿੱਚ ਰੱਖਿਆ ਹੋਇਆ। ਉਹਨਾਂ ਦਾ ਇਹ ਸੀ ਕਿ ਵੀ ਜਿੰਨ ਜਦੋਂ ਤੱਕ ਤਾਂ ਬੋਤਲ 'ਚ ਹੈ ਉਹ ਠੀਕ ਹੈ, ਤੇ ਜਦੋਂ ਉਹ ਬੋਤਲ 'ਚੋਂ ਬਾਹਰ ਆਇਆ ਫਿਰ ਉਹ ਜਿਹੜਾ ਉਹਨੂੰ ਬਣਾਉਣ ਵਾਲਾ ਜਿਹਨੇ ਉਹਨੂੰ ਉਹ ਪੈ ਗਿਆ, ਉਹਦਾ ਦੁਸ਼ਮਣ ਹੋ ਗਿਆ। ਇਸ ਲਈ ਜਦੋਂ ਪਿੰਡਾਂ ਵਾਲਿਆਂ ਨੂੰ ਇਹ ਕਹਿੰਦੇ ਸੀ ਕਿ ਜੀ ਇਹਨਾਂ ਨੂੰ ਤਾਂ ਕ੍ਰੀਏਟ ਕਾਂਗਰਸ ਨੇ ਕੀਤਾ, ਔਰ ਜਦੋਂ ਕਾਂਗਰਸ ਨੇ ਵਾਪਸ ਵਰਤਣਾ ਜਾਓ ਉਹ ਜਿਹੜੇ ਨੇ ਜਿੰਨ ਕਾਬੂ ਤੋਂ ਬਾਹਰ ਹੋ ਗਿਆ। ਸੋ ਇੱਕ ਨੈਰੇਟਿਵ ਤਾਂ ਹੁਣ ਜਿਨ੍ਹਾਂ ਦਾ ਨੈਰੇਟਿਵ ਉਹਨਾਂ ਪ੍ਰਤੀ ਉਹ ਕੋਈ ਆਰੀਆ ਸਮਾਜੀਆਂ ਦਾ ਤਾਂ ਨਹੀਂ ਸੀ, ਇਕੱਲਾ ਆਰੀਆ ਸਮਾਜੀ ਉਹ ਸਾਰੇ ਦਾ ਹਿੱਸਾ ਨੇ, ਬਹੁਤ ਛੋਟਾ ਨੰਬਰ ਹੈ ਉਹਨਾਂ ਦਾ। ਲੇਕਿਨ ਇਹ ਜਿਹੜੇ ਉਹਨਾਂ ਦਾ ਹੀ ਸੀ ਦੂਸਰਾ ਨੈਰੇਟਿਵ, ਜਿਸ ਅੰਦਾਜ਼ ਦੇ ਵਿੱਚ ਭਸਮਾਸੁਰ, ਉਹ ਫਰੈਂਕਨਸਟਾਈਨ ਦਾ ਪੈਰਲਲ ਵਰਡ ਤੁਸੀਂ ਜਿਹੜਾ ਉਹ ਹਿੰਦੂ ਮਿਥਿਹਾਸ ਕਹਿ ਸਕਦੇ ਹੋ। ਐਸ ਦਾ ਸਟੋਰੀ ਗੋਜ਼ ਕਿ ਉਹਨੇ ਸ਼ਿਵ ਦੀ ਭਗਤੀ ਕੀਤੀ ਔਰ ਉਸ ਨੂੰ
ਬਹੁਤ ਸਾਰਾ ਜਿਹੜਾ ਇਹ ਸ਼ਿਵ ਨੇ ਵਰ ਦਿੱਤਾ ਕਿ ਬਈ ਜਿਹਦੇ ਸਿਰ ਤੇ ਤੂੰ ਹੱਥ ਰੱਖੇਗਾ ਉਹ ਭਸਮ ਹੋ ਜਾਏਗਾ, ਹਾਂਜੀ। ਔਰ ਉਹਨੇ ਇਹ ਸਾਰਾ, ਔਰ ਜੋ ਤੂੰ ਮੂੰਹੋਂ ਕਹੇਗਾ ਉਹ ਸੱਚ ਹੋਏਗਾ। ਉਹਨੇ ਜਿਉਂ ਹੀ ਇਹ ਵਰ ਲੈ ਲਿਆ ਸ਼ਿਵ ਜੀ ਨੂੰ, ਉਹਨੇ ਕਿਹਾ ਕਿ ਬਈ ਹੁਣ ਆ ਜਿਹੜੇ ਤੇਰੇ ਨਾਲ ਪਾਰਵਤੀ ਬੈਠੀ ਆ ਇਹ ਮੇਰੇ ਨਾਲ ਤੋਰ ਦੇ। ਉਹਨੇ ਕਿਹਾ ਵੀ ਬੇੜਾ ਗਰਕ, ਇਹ ਹੁਣ ਦਿੱਤਾ ਵਾਰ। ਉਹਨੇ ਪਾਰਵਤੀ ਨੇ ਦੇਖਿਆ, ਉਹਨੇ ਕਿਹਾ ਵੀ ਇਹ ਤਾਂ ਕੰਮ ਹੋ ਗਿਆ ਮੇਰਾ। ਉਹਨੇ ਉਹਨੂੰ ਕਿਹਾ ਵੀ ਠੀਕ ਹੈ ਮੈਂ ਤੇਰੇ ਨਾਲ ਹੀ ਚਲੀ ਜਾਵਾਂਗੀ, ਪਰ ਮੇਰੀ ਵੀ ਇੱਕ ਸ਼ਰਤ ਹੈ ਕਿ ਵੀ ਇਸ ਤੋਂ ਪਹਿਲਾਂ ਜਿਹੜਾ ਹੈ ਕਿ ਮੈਂ ਤੇਰੇ ਨਾਲ ਜਾਵਾਂ, ਜਿਹੜਾ ਸ਼ਿਵ ਜੀ ਦਾ ਜਿਹੜਾ ਉਹ ਇੱਕ ਫਾਈਨਲ, ਜਿਹਨੂੰ ਇੱਕ ਡਮਰੂ ਦੇ ਨਾਲ ਉਹ ਨਾਚ ਕਰਦਾ ਹੈ, ਉਹਨੂੰ ਪਰਲੇ ਲਿਆਉਣ ਲਈ ਵੀ, ਤੇ ਦੂਸਰੇ ਵੀ ਤਾਂਡਵ ਨ੍ਰਿਤਯ ਵੀ ਉਹਨੂੰ ਕਿਹਾ ਜਾਂਦਾ ਹੈ, ਜਿਹੜਾ ਡਿਸਟਰਕਟਿਵ ਹੈ। ਉਹਨੇ ਕਿਹਾ ਜੀ ਇੱਕ ਵਾਰ ਜਿਹੜਾ ਉਹ ਸ਼ਿਵ ਜੀ ਦਾ ਮੈਂ ਉਹ ਜਾਣ ਤੋਂ ਪਹਿਲਾਂ ਤੇਰੇ ਨਾਲ ਉਹ ਡਾਂਸ ਦੇਖਣਾ ਚਾਹੁੰਦੀ ਹਾਂ ਜਿਹਦੇ 'ਚ ਉਹ ਸਿਰ ਤੇ ਹੱਥ ਰੱਖ ਕੇ ਕਰਦਾ। ਤੇ ਉਹ ਹਰ ਇੱਕ ਨੇ ਸਿਰ ਤੇ, ਉਹਨੇ ਪਾਰਵਤੀ ਨੇ ਵੀ ਹੱਥ ਰੱਖ ਲਿਆ, ਭਸਮਾਸੁਰ ਨੇ ਵੀ ਆਪਣਾ ਹੱਥ ਆਪਣੇ ਸਿਰ ਤੇ, ਉਹ ਭਸਮ ਹੋ ਗਿਆ। ਕਿਉਂਕਿ ਵਾਰਤਾ ਉਹਨੂੰ, ਜੋ ਇਹਨਾਂ ਦੀਆਂ ਕਹਾਣੀਆਂ ਬੜੀਆਂ ਦਿਲਚਸਪ ਨੇ, ਹਾਂਜੀ। ਉਹ ਫਿਰ ਭਸਮ ਆਸੁਰ, ਕਿ ਵੀ ਭਸਮ, ਵੈਸੇ ਸਵਾਹ ਨੂੰ ਵੀ ਭਸਮ ਕਹਿੰਦੇ ਨੇ, ਕਿ ਵੀ ਉਹ ਤਬਾਹ ਹੋ ਗਿਆ। ਹੁਣ ਅਡਵਾਨੀ ਆਪਣੀ ਆਟੋਬਾਇਓਗ੍ਰਾਫੀ 'ਚ ਸੰਤ ਪਿੰਡਾਂ ਵਾਲਿਆਂ ਨੂੰ ਉਸ ਰਾਖਸ਼ਸ, ਉਸ ਦੈਂਤ, ਉਸ ਅਸੁਰ ਦੇ ਨਾਲ ਤਸ਼ਬੀਹ ਦਿੰਦਾ ਹੈ, ਜਿਹੜਾ ਜਿਸ ਦਾ ਨਾਮ ਭਸਮਾਸੁਰ ਹੈ। ਔਰ ਇਹ ਜਿਹੜੀ ਅਨੁਪਮਾ ਸਿੰਘ ਹੈ ਇਹਨਾਂ ਦੀ ਨੁਮਾਇੰਦਾ, ਇਹ UN ਜਨਰਲ ਅਸੈਂਬਲੀ ਦੇ ਵਿੱਚ ਖਲੋ ਕੇ ਕਹਿੰਦੀ ਹੈ ਇੰਡੀਆ ਹੈਜ਼ ਸਲੈਮਡ, ਔਰ ਇਹਨਾਂ ਦੀ PTI ਦੀ ਨਿਊਜ਼ ਏਜੰਸੀ ਦੀ ਖਬਰ ਹੈ, ਹੈਡਲਾਈਨ ਇਹਨਾਂ ਨੇ ਲਾਈ ਹੈ, ਇੰਡੀਆ ਕਾਲਸ ਪਾਕਿਸਤਾਨ ਏ ਫਰੈਂਕਨਸਟਾਈਨ ਸਟੇਟ ਐਟ UN, ਐਕਿਊਜ਼ਸ ਇਟ ਆਫ ਸਪੋਰਟਿੰਗ ਟੈਰਰਿਜ਼ਮ। ਔਰ ਉਹਨੇ ਫਿਰ ਖੁੱਲ੍ਹ ਕੇ ਜਿਹੜਾ ਹੈ ਉਹ OIC ਔਰ ਦੂਸਰਿਆਂ ਨੂੰ ਕਿਹਾ ਜੀ ਪਾਕਿਸਤਾਨ ਇੱਕ ਦਹਿਸ਼ਤਗਰਦ ਮੁਲਕ, ਜਿਹੜਾ ਉਹਨੇ ਜਿਹੜਾ ਮੌਨਸਟਰ ਦਹਿਸ਼ਤਗਰਦੀ ਦਾ ਕ੍ਰੀਏਟ ਕੀਤਾ, ਇਟਸ ਓਨ ਮੌਨਸਟਰ ਬਾਈਟਸ ਬੈਕ। ਉਹ ਫਰੈਂਕਨਸਟਾਈਨ ਹੋਏ, ਭਸਮਾਸੁਰ ਹੋਏ, ਕਨਸੈਪਟ ਇਹ ਹੈ ਕਿ ਜਿਹਨੂੰ ਤੁਸੀਂ ਕ੍ਰੀਏਟ ਕੀਤਾ ਤੁਹਾਨੂੰ ਹੀ ਹੁਣ ਉਹ ਹਵਾਲਾ ਦੇ ਰਹੀ ਹੈ ਕਿ ਜੀ ਪਾਕਿਸਤਾਨ ਨੇ ਕਿਉਂਕਿ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕੀਤੀ, ਟ੍ਰੇਨਡ ਕੀਤੇ, ਭਾਰਤ ਦੇ ਖਿਲਾਫ ਵਰਤੇ, ਅੱਜ ਉਹੀ ਦਹਿਸ਼ਤਗਰਦ ਜਿਹੜੇ ਨੇ ਪਾਕਿਸਤਾਨ ਨੂੰ ਖਾ ਰਹੇ ਨੇ। ਉਹਨੇ ਜਿਹੜਾ ਆਜ਼ਾਦ ਕਸ਼ਮੀਰ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ, ਅਫਗਾਨਿਸਤਾਨ ਦੀ ਗੱਲ ਕੀਤੀ, ਔਰ ਕੱਲੀ ਇਹੀ ਨਹੀਂ, ਉਹ ਇਸ ਹੱਦ ਤੱਕ ਵੀ ਉਹ ਗਈ ਕਿ ਭਾਈ ਅਸੀਂ ਜੋ ਵੀ ਅਸੀਂ ਕਰ ਰਹੇ ਹਾਂ, ਜੇ ਉਹ ਇੰਡਸ ਵਾਟਰ ਟ੍ਰੀਟੀ ਜਿਹੜੀ ਅਸੀਂ ਸਸਪੈਂਡ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ। ਬੇਸ਼ੱਕ 60 ਸਾਲ ਤੋਂ ਇਹ ਕੰਮ ਕਰ ਰਹੇ ਸੀ, ਪਰ ਕਿਉਂਕਿ ਪਾਕਿਸਤਾਨ ਦਹਿਸ਼ਤਗਰਦੀ ਨੂੰ ਜਿਹੜਾ ਉਹ ਉਹਨੂੰ ਵਧਾਵਾ ਦੇਣ ਵਾਲਾ ਹੈ, ਔਰ ਇਸ ਲਈ ਅਸੀਂ ਉਸ ਨੂੰ ਹੁਣ ਰਿਐਲਿਟੀਜ਼ ਬਦਲ ਗਈਆਂ ਨੇ। ਅਸੀਂ ਇਸ ਸਾਰੇ ਨੂੰ ਆਵਰ ਪੋਜੀਸ਼ਨ ਔਨ ਇੰਡਸ ਵਾਟਰ ਟ੍ਰੀਟੀ ਇਜ਼ ਵੈਲ ਨੋਨ, ਇਟ ਡਿਫਾਈਜ਼ ਲੌਜਿਕ ਦੈਟ ਅ ਸਟੇਟ ਵਿਚ ਐਕਸਪੋਰਟਸ ਟੈਰਰ as an instrument of policy continues to demand the privileges of cooperation predicated on goodwill and ਕਿ ਜਿਹੜਾ ਖੁਦ ਦਹਿਸ਼ਤਗਰਦੀ ਫੈਲਾ ਰਿਹਾ ਉਹ ਸਾਡੇ ਤੋਂ ਆਸ ਕਰੇ ਕਿ ਵੀ ਅਸੀਂ ਉਹਨਾਂ ਨੂੰ ਪਾਣੀ ਦਈਏ, ਅਸੀਂ ਇਹ ਨਹੀਂ ਦੇਵਾਂਗੇ। ਸੋ ਇਸ ਕਦਰ ਜਿਹੜੀ ਉਹਨਾਂ ਦੀ ਨਫ਼ਰਤ ਔਰ ਇਸ ਕਦਰ ਜਿਹੜੀ ਪਾਕਿਸਤਾਨ ਦੇ ਲਈ ਹੈ, ਇਹ ਸਿੱਖ ਲੀਡਰਸ਼ਿਪ ਨੂੰ ਜਾਂ ਜਿਹੜੇ ਸਿੱਖ ਕਈ ਵਾਰ ਅਸੀਂ ਜਿਸ ਸੰਸਥਾ ਦੇ ਨਾਲ ਜੁੜੇ ਹੁੰਦੇ ਹਾਂ ਉਹਨਾਂ ਦੀ ਜਿਹੜੀ ਹੈ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਐਡਮਾਇਰ ਕਰਦੇ ਹਾਂ। ਪਰ ਜਿਹੜਾ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਭਾਈ ਅਲਟੀਮੇਟਲੀ ਪਹਿਲੀ ਗੱਲ ਤਾਂ ਮਨਮੁਖ ਹੋਏ ਬੰਦੇ ਦਾ ਬੰਦਾ, ਕਿ ਤੁਹਾਡੀ ਜਿਹੜੀ ਲਾਇਲਟੀ ਹੈ ਉਹ ਸਿਧਾਂਤ ਦੇ ਨਾਲ ਹੈ। ਔਰ ਇਸ ਦੇ ਉੱਤੇ ਸਾਡੇ ਗੁਰੂ ਸਾਹਿਬਾਨ ਨੇ 10ਵੇਂ ਪਾਤਸ਼ਾਹ ਦੇ ਆਪਣੇ ਜੀਵਨ ਦੀ ਇਹ ਕਹਾਣੀ ਹੈ ਕਿ ਜਦੋਂ ਉਹ ਦਮਦਮਾ ਸਾਹਿਬ ਤੋਂ ਸਾਊਥ ਵੱਲ ਨੂੰ ਨਿਕਲੇ, ਰਾਜਪੂਤਾਨਾ ਜਿਹਨੂੰ ਅੱਜ ਰਾਜਸਥਾਨ ਕਹਿੰਦੇ ਨੇ ਵੱਡੇ ਹਿੱਸੇ ਨੂੰ, ਉੱਥੋਂ ਗੁਜ਼ਰ ਰਹੇ ਸੀ ਤੇ ਉਸ ਏਰੀਏ ਦੇ ਵਿੱਚ ਇੱਕ ਵੱਡਾ ਪੀਰ ਦਾਦੂ ਹੋਇਆ, ਉਹਦੀ ਸਮਾਧ ਦੇ ਲਾਗਿਓਂ ਦੀ ਗੁਜ਼ਰੇ ਦਾਦੂ ਦੀ, ਤੇ ਗੁਰੂ ਸਾਹਿਬ ਨੇ ਜਿਹੜਾ ਉਹ ਤੀਰ ਇਵੇਂ ਕਰਕੇ ਉਹਨੂੰ ਸੈਲੂਟ ਕੀਤਾ। ਔਰ ਜਿਉਂ ਹੀ ਉਸ ਥਾਂ ਤੋਂ ਗੁਜ਼ਰੇ ਖਾਲਸੇ ਨੇ ਰੋਕ ਲਿਆ ਗੁਰੂ ਸਾਹਿਬ ਨੂੰ, ਉਹਨਾਂ ਨੂੰ ਕਿਹਾ ਕਿ ਇਹ ਤੁਸੀਂ ਤਾਂ ਜਿਹੜੀ ਹੈ ਉਹ ਉਲੰਘਣਾ ਕੀਤੀ ਹੈ। ਉਹ ਕਹਿੰਦੇ ਜੀ ਕਾਹਦੀ? ਉਹ ਕਹਿੰਦੇ ਜੀ ਤੁਸੀਂ ਤਾਂ ਖੁਦ ਹੀ ਹੈ ਕਿ ਵੀ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਮਠ ਗੌਰ ਮੜੀ ਮਠ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ, ਖਾਲਸ ਤਾਹੇ ਨਖਾਲਸ ਜਾਣੈ। ਕਿ ਸਿੱਖ ਜਿਹੜਾ ਹੈ ਖਾਲਸਾ ਹੈ, ਉਹ ਜਿਹੜਾ ਨਾ ਮੜੀ ਨੂੰ ਮੰਨਦਾ ਹੈ, ਨਾ ਮੱਠ ਨੂੰ ਮੰਨਦਾ ਹੈ, ਨਾ ਸਮਾਧੀ ਨੂੰ ਮੰਨਦਾ ਹੈ,
ਨਾ ਕਬਰਾਂ ਦੀ ਪੂਜਾ ਕਰਦਾ, ਨਾ ਕੋਈ ਸਮਾਧਾਂ ਦੀ ਪੂਜਾ ਕਰਦਾ। ਹੁਣ ਇਹ ਖਾਲਸੇ ਦਾ ਹੈ ਕਿ ਗੌਰ, ਕਬਰ, ਮੜੀ, ਮੱਠ, ਹਾਂਜੀ, ਮੜੀਆਂ ਨੂੰ ਨਹੀਂ ਮੰਨਣਾ ਹੈ, ਮੱਠਾਂ ਨੂੰ ਨਹੀਂ ਮੰਨਣਾ। ਤੇ ਤੁਸੀਂ ਤਾਂ ਗੁਰੂ ਸਾਹਿਬ ਬੜੇ ਖੁਸ਼ ਹੋਏ। ਉਹ ਕਹਿੰਦੇ ਵੀ ਮੈਂ ਇਹੀ ਦੇਖਣਾ ਚਾਹੁੰਦਾ ਸੀ ਕਿ ਕੀ ਮੇਰਾ ਖਾਲਸਾ ਇੰਨੀ ਹਿੰਮਤ ਰੱਖਦਾ। ਔਰ ਗੁਰੂ ਸਾਹਿਬ ਨੇ ਜਿਹੜਾ ਉਹਨੂੰ ਅਸੀਂ ਭਾਵੇਂ ਤਨਖਾਹ ਲਾਣਾ ਲਫ਼ਜ਼ ਕਹਿੰਦੇ ਆ, ਲੇਕਿਨ ਖਾਲਸੇ ਨੇ ਕਿਹਾ ਜੀ ਹੁਣ ਦੇਗ ਜਿਹੜੀ ਆ ਉਹ ਕਰਵਾਓ। ਔਰ ਸੋ ਇਹ ਮੈਂ ਸਮਝਦਾ ਵੀ ਗੁਰੂ ਸਾਹਿਬ ਨੇ ਸਾਡੇ ਲਈ ਇਹ ਆਈਡੀਅਲ ਰੱਖੇ ਹੋਏ ਨੇ ਕਿ ਕਿਸੇ ਪ੍ਰਤੀ ਦੁਰਵਿਹਾਰ ਜਾਂ ਜਿਹੜਾ ਲਫ਼ਜ਼ਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਪਰ ਸਿਧਾਂਤਕ ਤੌਰ ਤੇ ਜਦੋਂ ਵੀ ਕੋਈ ਥੜਕਦਾ ਹੈ, ਨੋ ਮੈਟਰ ਕਿੰਨਾ ਵੱਡਾ ਹੈ, ਉਹ ਸਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਗੱਲ ਕਹੀਏ। ਹੁਣ ਜੇ ਇੱਕ ਪਾਸੇ ਇਹਦੇ ਬਾਵਜੂਦ ਕਿ ਪਾਕਿਸਤਾਨ ਇੱਕ ਪ੍ਰੋਪਰ ਇੱਕ ਸਿਸਟਮ 'ਚੋਂ ਨਿਕਲ ਕੇ ਮੁਲਕ ਬਣਿਆ, 80 ਸਾਲ ਤੋਂ ਵਜੂਦ 'ਚ ਹੈ, ਨਿਊਕਲੀਅਰ ਪਾਵਰ ਹੈ, ਲੇਕਿਨ ਤੁਸੀਂ ਹਿੰਦੂ ਤਵੀਆਂ ਦੀ, ਬ੍ਰਾਹਮਣਵਾਦੀਆਂ ਦੀ ਸੋਚ ਦੇਖੋ। ਇਹਨਾਂ ਨੇ ਭਾਵੇਂ ਫੌਜ ਭੇਜ ਕੇ ਮੁਕਤੀ ਵਾਹਿਨੀ ਦਾ ਡਰਾਮਾ ਰਚ ਕੇ 2 ਟੁਕੜੇ ਵੀ ਕਰ ਦਿੱਤੇ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਨੂੰ ਮਾਫ ਨਹੀਂ ਕੀਤਾ ਹੈ। ਔਰ ਇਸੇ ਤਰ੍ਹਾਂ ਸਿੱਖ ਜੋ ਮਰਜ਼ੀ ਜਿੰਨਾ ਕੁ ਸਿੱਖਾਂ ਨੇ ਇਸ ਮੁਲਕ ਲਈ ਕੀਤਾ ਹੈ ਜਾਂ ਇਹ ਸਾਰੇ ਉਸ ਖਿੱਤੇ ਦੇ ਲਈ ਕੀਤਾ ਹੈ, ਤੁਸੀਂ ਹੁਣ ਉਹ ਕਹਾਣੀਆਂ ਭਾਵੇਂ ਗਿਣਾਈ ਜਾਓ ਜੀ, ਅਸੀਂ ਆਜ਼ਾਦੀ 'ਚ 80% ਦੀ ਕੁਰਬਾਨੀਆਂ ਕੀਤੀਆਂ, ਇੰਨੇ ਕਾਲੇ ਪਾਣੀ ਭੇਜੇ, ਇੰਨੇ ਫਾਂਸੀ ਤੇ ਚੜ੍ਹੇ। ਪਰ ਇੱਕ ਗੱਲ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਨਾ ਇਹਨਾਂ ਹਿੰਦੂਆਂ ਨੇ ਬੁੱਧ ਨੂੰ ਮਾਫ ਕੀਤਾ ਸੀ, ਔਰ 1000 ਸਾਲ ਬੁੱਧਿਜ਼ਮ ਦਾ ਉਸ ਖਿੱਤੇ ਦੇ ਵਿੱਚ ਰੂਲ ਰਿਹਾ। ਜਿਹੜਾ ਉਹਨਾਂ ਦਾ ਸੋ ਕਾਲਡ ਸਵਰਨ ਯੁੱਗ ਹੈ, ਗੋਲਡਨ ਏਜ ਹੈ, ਉਹੀ ਪੀਰੀਅਡ ਹੈ। ਉਹ ਕਨਿਸ਼ਕਾ ਹੋਏ, ਅਸ਼ੋਕਾ ਹੋਏ, ਹਰਸ਼ਵਰਧਨ ਹੋਏ, ਬੁੱਧਿਸ਼। ਲੇਕਿਨ 1000 ਸਾਲ ਬਾਅਦ ਜਦੋਂ ਇਹਨਾਂ ਦਾ ਨੂੰ ਮੌਕਾ ਮਿਲਿਆ, ਇਹਨਾਂ ਨੇ ਉੱਥੋਂ ਬੁੱਧ ਨੂੰ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਹੀ ਜਿਹੜਾ ਉਹ ਐਲੀਮੀਨੇਟ ਕਰ ਦਿੱਤਾ। ਔਰ ਇਸੇ ਨੂੰ ਹੀ ਅਲਾਮਾ ਇਕਬਾਲ ਨੇ ਜਦੋਂ ਇਸ ਨਬਜ਼ ਨੂੰ ਫੜਿਆ ਕਿ ਭਾਈ ਇਹ ਹੈ ਕੀ ਹੈ, ਤੇ ਉਹਨਾਂ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਅੱਜ ਵੀ ਬ੍ਰਾਹਮਣ ਹੰਕਾਰ ਦੀ ਸ਼ਰਾਬ ਦੇ ਵਿੱਚ ਮਸਤ ਇੱਥੇ ਦੰਦਨਾਉਂਦਾ ਫਿਰਦਾ ਹੈ, ਤੇ ਗੌਤਮ ਦੀ ਗੱਲ, ਬੁੱਧ ਦੀ ਗੱਲ ਮਹਿਫਲੇ ਅਗਿਆਰ, ਡਾਇਸਪੋਰਾ ਬਾਹਰ। ਸਾਡੇ ਮਿੱਤਰ ਮਲਕ ਸਾਹਿਬ, ਉਹਨਾਂ ਨੇ ਮੈਨੂੰ ਪਿਛਲੇ ਦਿਨਾਂ 'ਚ ਅਸੀਂ ਗੁਫ਼ਤਗੂ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਬਿਲਕੁਲ ਜਿਹੜੀ ਗੱਲ ਤੁਸੀਂ ਮਹਿਫਲੇ ਅਗਿਆਰ ਦੇ ਕੰਟੈਕਟ 'ਚ ਕਰਦੇ ਹੋ, ਇਹੀ ਯਾਦ ਦਹਾਨੀ ਕਰਵਾਓ ਕਿ ਵੀ ਸਾਡੇ ਨਾਲ ਵੀ ਆਲਮੋਸਟ ਇਹੀ ਕੁਝ ਹੋ ਚੁੱਕਾ ਹੈ। ਔਰ ਵੱਡੀ ਗਿਣਤੀ 'ਚ 5 ਮਿਲੀਅਨ ਸਿੱਖ ਡਾਇਸਪੋਰਾ 'ਚ ਹੈ, ਮਹਿਫਲੇ ਅਗਿਆਰ 'ਚ ਹੈ। ਔਰ ਜਿਵੇਂ ਬੁੱਧ ਦੇ ਥਾਟ ਨੂੰ ਮਹਿਫਲੇ ਅਗਿਆਰ ਨੇ ਜ਼ਿੰਦਾ ਰੱਖਿਆ, ਔਰ ਉਸ ਨੇ ਹੀ ਜਿਹੜਾ ਉਹਦੀ ਹੋਂਦ ਨੂੰ ਬਚਾਇਆ। ਜੇ ਖਾਲਸ ਸਿੱਖੀ ਜਿਹਦੇ ਵਿੱਚ ਫਰੀडम ਦਾ ਕਨਸੈਪਟ ਉਵੇਂ ਹੀ ਹੈ, ਜਿਵੇਂ ਸਾਡੇ ਇੱਕ ਮਿੱਤਰ ਨੇ ਵਕੀਲ ਜਗਦੀਪ ਸੇਖੋਂ, ਉਹ ਕਹਿੰਦਾ ਹੁੰਦਾ ਨੇ ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਈਂਸ ਕੱਢ ਦਿਓ, ਤਾਂ ਫਿਰ ਅਸੀਂ ਕਲਰਫੁਲ ਹਿੰਦੂ ਹੀ ਲੱਗਦੇ ਹਾਂ। ਫਿਰ ਬਾਕੀ ਤਾਂ ਬਹੁਤ ਸਾਰੀਆਂ ਚੀਜ਼ਾਂ ਰਲਦੀਆਂ ਮਿਲਦੀਆਂ ਹੁੰਦੀਆਂ, ਸਾਰਿਆਂ ਦੇ ਪੂਜਾ ਦੇ, ਇਬਾਦਤ ਦੇ ਢੰਗ ਤਰੀਕੇ ਜਿਹੜੇ ਨੇ ਉਹ ਇੱਕੋ ਜਿਹੇ ਹੀ ਹੁੰਦੇ ਨੇ। ਹੁਣ ਜੇ ਤੁਸੀਂ ਕਹੋ ਕਿ ਜੀ ਇੰਨੀ ਤੁਸੀਂ ਇੱਕ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰਵਾ ਕੇ ਹੁਣ ਤੁਸੀਂ ਮਿਲਵਰਤਨ ਰਾਹੀਂ ਇਹਨਾਂ ਨੂੰ ਖੁਸ਼ ਕਰ ਲਓਗੇ, ਇਹ ਉਹ ਨੇ ਜਿਹੜੇ ਅਕਿਰਤ ਕਣ ਨੇ, ਬਗਲ ਮੇ ਰਾਮ ਰਾਮ ਨਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਜਿਨ੍ਹਾਂ ਦਾ ਇੱਕ ਬੇਸਿਕ ਨੋਰਮ ਹੈ ਇਹ ਸਾਰੇ ਦੇ ਥੱਲੇ। ਔਰ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਹੋਇਆ, ਹੁਣ ਆਰੀਆ ਸਮਾਜ ਵਾਲੇ ਤਾਂ ਮੱਥੇ ਤੇ ਟਿੱਕਾ ਨਹੀਂ ਲਾਉਂਦੇ ਤੇ ਕਖਾਈ ਧੋਤੀ ਨਹੀਂ ਬੰਨ੍ਹਦੇ। ਹੁਣ ਜੇ ਗੁਰੂ ਨਾਨਕ ਪਾਤਸ਼ਾਹ ਨੇ ਆਇਡੈਂਟੀਫਾਈ ਕੀਤਾ ਸੀ ਕਿ ਇਹਨਾਂ ਦੀ ਜੇ ਤੁਸੀਂ ਦੇਖਣਾ ਵੀ ਜਗਤ ਕਸਾਈ ਕੌਣ ਹੈ, ਤੇ ਫਿਰ ਤੁਹਾਡੇ ਸਾਹਮਣੇ ਹੈ ਕਿ ਭਾਈ ਇਸ ਦੇ ਜਿਹੜਾ ਤੇੜ ਉਹ ਕਖਾਈ ਧੋਤੀ ਹੈ, ਮੱਥੇ ਤੇ ਤਿਲਕ ਲੱਗਾ ਹੋਇਆ, ਤੇ ਇਸ ਦੇ ਹੱਥ ਦੇ ਵਿੱਚ ਛੁਰੀ ਹੈ, ਜਗਤ ਕਸਾਈ ਹੈ। ਇਹ ਜਿਹੜਾ ਰੋਜ਼ਾਨਾ ਆਸਾ ਦੀ ਵਾਰ ਦੇ ਵਿੱਚ ਪੜ੍ਹਨ ਦਾ ਹੁਕਮ ਹੈ ਕਿ ਭਾਈ ਇਹ ਜਿਹੜਾ ਇਹਨਾਂ ਤੋਂ ਤੁਸੀਂ ਬਚਣਾ। ਔਰ ਇਹੀ 10ਵੇਂ ਪਾਤਸ਼ਾਹ ਨੇ, ਉਹਨਾਂ ਨੇ ਕੋਈ ਆਰੀਆ ਸਮਾਜੀ ਤਾਂ ਨਹੀਂ ਸੀ ਕਿਹਾ, ਬਿਪਰ। ਹੁਣ ਬਿਪਰ ਕੀ ਹੈ? ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਹੁਣ ਉਹੀ ਹੈ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਸੋ ਅਸੀਂ ਜਿਹੜੇ ਵੀ ਵੀਰ ਭੈਣਾਂ ਆਈਡੀਓਲੋਜੀਕਲੀ ਕਿਸੇ ਗੱਲ ਨੂੰ ਸਮਝਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਭਾਈ ਇਹ ਜਿਹੜੀ ਲਾਈਨ ਲੈਣ ਵਾਲੀ ਗੱਲ ਹੈ
ਕਿ ਜੀ ਅਸੀਂ ਮਿਲਵਰਤਨ ਨਾਲ ਔਰ ਹੁਣ ਅਸੀਂ ਨਾ ਹਥਿਆਰਬੰਦ ਸੰਘਰਸ਼ ਦੇ ਕਾਬਲ ਹੈ, ਨਾ ਅਸੀਂ ਸ਼ਾਂਤਮਈ ਦੇ ਕਾਬਲ ਹੈ, ਅਸੀਂ ਇਹਨਾਂ ਦੇ ਤਰਲਾ ਕਰਕੇ पंडित जी हम भी आपसे ही हैं, हम भी सनातनी हैं, ਐਵੇਂ ਨਹੀਂ ਉਹ ਕਹਿੰਦਾ ਹੈ ਕਿ ਬਈ ਪਹਿਲੇ इनसे तनातनी थी, अब सब साफ हो गया, ਹੁਣ ਬਿਲਕੁਲ ਇਹ ਸਨਾਤਨੀ ਬਣ ਗਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਥ ਨੇ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਐਸੇ ਮਹਾਨ ਸੰਤ ਸਿਪਾਹੀ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ, ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ, ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਝੂਠ ਦਾ ਦੇਵਤਾ ਨਰਿੰਦਰ ਮੋਦੀ G7 ਮੁਲਕਾਂ ਦੇ ਸੰਮੇਲਨ ਵਿੱਚ ਸ਼ਮੂਲੀਅਤ ਕਰਕੇ ਵਾਪਸ ਭਾਰਤ ਪਰਤ ਆਇਆ ਹੈ। ਦਿਲਚਸਪ ਗੱਲ ਇਹ ਹੈ ਕਿ ਆਪਣੇ ਫਰਾਂਸ ਦੌਰੇ ਦੌਰਾਨ ਮੋਦੀ ਨੇ ਭਾਰਤ ਫਰਾਂਸ ਕਨੈਕਸ਼ਨ ਜੋੜਨ ਲਈ ਬ੍ਰਿਟਿਸ਼ ਦੌਰੇ ਦੌਰਾਨ ਮਸ਼ਹੂਰ ਜਾਸੂਸ ਬੀਬੀ ਨੂਰ ਨਿਆਤ ਖਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਫ੍ਰੈਂਚ ਜਰਨੈਲਾਂ ਦਾ ਹਵਾਲਾ ਦਿੱਤਾ। ਮੁਸਲਮਾਨਾਂ ਤੇ ਸਿੱਖਾਂ ਤੇ ਜ਼ੁਲਮ ਢਾਉਣ ਵਾਲੇ ਹਿੰਦੂਤਵੀਆਂ ਨੂੰ ਆਪਣੇ ਕਿਰਦਾਰ ਤੇ ਸ਼ਰਮ ਆਉਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ RSS ਦੇ ਮੁਖੀ ਮੋਹਨ ਭਾਗਵਤ, ਮਹਾਰਾਸ਼ਟਰੀ ਬ੍ਰਾਹਮਣ, ਮਹਾਰਾਸ਼ਟਰੀਅਨ, ਉਹਨੇ ਕਿਹਾ ਸੀ ਕਿ ਵੀ ਇਹ ਜਿਹੜੇ ਕਹਿੰਦੇ ਨੇ ਕਿ ਇੰਡੀਆ ਹਿੰਦੂ ਰਾਸ਼ਟਰ ਬਣ ਜਾਏਗਾ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਆਲਰੇਡੀ ਭਾਰਤ ਜਿਹੜਾ ਉਹ ਹਿੰਦੂ ਰਾਸ਼ਟਰ ਹੈ। ਔਰ ਜੇ ਤੁਸੀਂ ਇਹਨਾਂ ਦਾ ਵਰਤਾਰਾ, ਹਾਲਾਂਕਿ ਜਦੋਂ ਸੋ ਕਾਲਡ ਸੈਕੂਲਰ ਇੰਡੀਆ ਵੀ ਸੀ ਨਹਿਰੂ ਦੇ ਜ਼ਮਾਨੇ 'ਚ, ਉਦੋਂ ਵੀ ਬਹੁਤ ਸਾਰੇ ਉਦਘਾਟਨਾਂ ਦੇ ਮੌਕੇ ਨਾਰੀਅਲ ਨੂੰ ਭੰਨਣਾ, ਪੂਜਾ ਦੇ ਲਈ ਸੱਦਣਾ ਕਿਸੇ ਨੂੰ, ਜਾਂ ਦੂਜੇ ਅਸੀਂ ਬਚਪਨ 'ਚ ਵੀ ਦੇਖਦੇ ਰਹੇ ਮਿਨਿਸਟਰਸ ਦਾ ਜਾਂ ਦੂਸਰਾ, ਪਰ ਉਦੋਂ ਕਿਉਂਕਿ ਇਹ ਇੱਕ ਰਿਚੁਅਲਿਸਟਿਕ ਜਿਹੀ ਪ੍ਰੈਕਟਿਸ ਲੱਗਦੀ ਸੀ, ਉਦੋਂ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਦੂਸਰਿਆਂ ਨੂੰ ਵੀ ਜੇ ਮੀਂਹ ਨਹੀਂ ਪਿਆ ਤੇ ਯੱਗ ਕਰ ਰਹੇ ਨੇ ਤੇ ਨਾਲ ਦੀ ਨਾਲ ਦੁਆ ਦੇ ਲਈ ਮੁਸਲਮਾਨ ਵੀ ਇਕੱਠੇ ਨੇ, ਸਿੱਖ ਵੀ ਅਖੰਡ ਪਾਠ ਰੱਖ ਲੈਂਦੇ ਸੀ, ਜਿਹੜਾ ਉਹ ਗੋਡ ਇੰਦਰ ਨੂੰ ਰਿਝਾਉਣ ਦੇ ਲਈ ਕਿ ਭਾਈ ਮੀਂਹ ਪਾ। ਔਰ ਫਿਰ ਇਹ ਸਾਰਾ ਇੱਕ ਇਸ ਕਿਸਮ ਦੀ ਇੱਕ ਸੋ ਕਾਲਡ ਸੈਕੂਲਰਿਜ਼ਮ ਦੇ ਥੱਲੇ। ਲੇਕਿਨ ਜਿਹੜਾ ਹਿੰਦੂਤਵਾ, ਜਿਹੜਾ ਜਿਸ ਸਾਵਰਕਰ ਨੇ ਦਿੱਤਾ, ਜਿਹੜਾ ਸਾਵਰਕਰ ਖੁਦ ਨਾਸਤਕ ਸੀ, ਬੀਫ ਖਾਂਦਾ ਸੀ, ਉਸ ਦਾ ਹੋਰ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਉਹ ਵੀ
ਜਿਹੜੀ ਆ ਉਹ ਇੱਕ ਡਿਫਰੈਂਟ ਸੀ। ਉਸ ਨੇ ਤਾਂ ਕਲੀਅਰਲੀ ਜਿਸ ਤਰਜ਼ ਦੇ ਉੱਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਬਾਅਦ ਜਿਹੜਾ ਹੈ ਨਾਜ਼ੀਆਂ ਨੇ ਡਿਫਾਈਨ ਕੀਤਾ ਯਹੂਦੀਆਂ ਨੂੰ ਜਾਂ ਉਹਦਾ ਤਾਂ ਇਹੀ ਪਾਰਟ ਸੀ ਕਿ ਜਿਹੜਾ ਮਜ਼ਹਬ ਸਾਡੇ ਅੰਦਰ ਵਿਦਨ ਅਖੰਡ ਭਾਰਤ ਦੇ ਉਹਨੂੰ ਬ੍ਰਹਮ ਦੇ ਲਈ ਉਹ ਲਫ਼ਜ਼ ਆਰੀਆ ਵਰਤ ਕਿ ਆਰੀਆ ਵਰਤ ਦੇ ਵਿੱਚ ਪੈਦਾ ਹੋਇਆ, ਜਿਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਧਾਰਮਿਕ ਸਥਾਨ ਆਰੀਆ ਵਰਤ 'ਚ ਨੇ, ਉਹ ਹਿੰਦੂ ਨੇ। ਇਸ ਲਈ ਜਿਹੜੀ ਸਾਵਰਕਰ ਦੀ ਸੋਚ ਸੀ ਸਿੱਖਾਂ ਬੌਧੀਆਂ ਜੈਨੀਆਂ ਨੂੰ ਜਿਹੜਾ ਬਾਅਦ 'ਚ ਆਰਟੀਕਲ 25(b) ਦੇ ਥੱਲੇ ਇਹਨਾਂ ਨੇ ਇਨਕੋਰਪੋਰੇਟ ਕੀਤਾ ਇੰਡੀਅਨ ਕਨਸਟੀਟਿਊਸ਼ਨ, ਉਹਦੇ ਥੱਲੇ ਤਾਂ ਅਸੀਂ ਹਿੰਦੂ ਹੀ ਸੀ। ਉਹਨੇ ਸਾਵਰਕਰ ਨੇ ਹਾਂ ਜਿਨ੍ਹਾਂ ਦੇ ਪੁੰਨ ਭੂਮੀ ਲਫ਼ਜ਼ ਉਹਨੇ ਪੁੰਨ ਭੂਮੀ ਇਸਤੇਮਾਲ ਕੀਤਾ, ਜਿਵੇਂ ਮੱਕਾ ਮਦੀਨਾ ਉਹ ਸਾਊਦੀ ਅਰੇਬੀਆ 'ਚ ਹੈ, ਜਾਂ ਈਸਾਈਆਂ ਦਾ ਜਿਹੜਾ ਜੈਰੂਸ਼ਲਮ ਹੈ ਜਾਂ ਬੈਥਲਹੈਮ ਹੈ ਉਹ ਵੀ ਮਿਡਲ ਈਸਟ 'ਚ ਹੈ, ਉਹ ਗੈਰ ਹਿੰਦੂ ਧਰਮ ਨੇ। ਉਹਨਾਂ ਦੇ ਲਈ ਉਹਨਾਂ ਨੇ ਉਹ ਦੋ ਹੀ ਜਿਹੜੇ ਤਰੀਕੇ ਜਿਸ ਨੂੰ ਸਾਵਰਕਰ ਤੋਂ ਬਾਅਦ ਗੋਲਵਲਕਰ ਨੇ ਐਡਮਾਇਰ ਕੀਤਾ। ਸਾਵਰਕਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਹਮਣੇ ਦੋ ਹੀ ਚੋਇਸਿਸ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਹਿੱਸਾ ਬਣ ਜਾਓ ਜਾਂ ਤਬਾਹੀ ਲਈ ਤਿਆਰ ਰਹੋ। ਹੁਣ ਜਿਹੜਾ ਹਿੰਦੂਤਵਾ ਲਫ਼ਜ਼ ਜਾਂ ਇਸ ਟਰਮ ਨੂੰ ਜਿਵੇਂ ਬੀਜੇਪੀ ਨੇ ਰਾਮ ਮੰਦਰ ਦੇ ਨਾਲ ਜੋੜਿਆ ਸਨਾਤਨੀ ਵਿਚਾਰਧਾਰਾ ਨਾਲ, ਹਾਲਾਂ ਸਾਵਰਕਰ ਹੋਏ ਜਾਂ ਆਰੀਆ ਸਮਾਜ ਹੋਏ ਉਹ ਤਾਂ ਮੂਰਤੀ ਪੂਜਾ ਯਕੀਨ ਹੀ ਨਹੀਂ ਸੀ ਰੱਖਦੇ। ਲੇਕਿਨ ਇਸ ਸਭ ਤੋਂ ਬਾਅਦ ਜਿਹੜਾ ਇਹ ਮਿਕਸ ਜਿਹੜਾ ਉਹਨਾਂ ਦਲੀਆ ਬਣਾ ਕੇ ਜਾਂ ਇਹ ਕਹਿ ਲਓ ਮਿਕਸ ਵੈਜੀਟੇਬਲ, ਮਕਸਦ ਇਹਨਾਂ ਦਾ ਇਹ ਹੈ ਕਿ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਦੁਬੇਲ ਬਣਾਉਣਾ, ਵਾਪਸ ਕਨਵਰਟ ਕਰਨਾ, ਜਾਂ ਉਹਨਾਂ ਨੂੰ ਇੰਨਾ ਸਤਹੀਨ ਕਰ ਦੇਣਾ ਕਿ ਜੋ ਹਾਲ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੇ 3000 ਸਾਲ ਸ਼ੂਦਰਾਂ ਦਾ ਕਰਕੇ ਰੱਖਿਆ ਕਿ ਉਹ ਜਿਹੜੇ ਨੇ ਤੁਰਦੀਆਂ ਫਿਰਦੀਆਂ ਲਾਸ਼ਾਂ ਰਹਿਣ, ਇਹਨਾਂ ਦੇ ਕੰਮ ਆਉਂਦੇ ਰਹਿਣ, ਲੇਕਿਨ ਉਹਨਾਂ ਦੇ ਕੋਈ ਧਾਰਮਿਕ, ਕੋਈ ਸਮਾਜਿਕ, ਕੋਈ ਆਰਥਿਕ, ਕੋਈ ਸਿਆਸੀ ਹਕੂਕ ਨਾ ਹੋਣ। ਔਰ ਹੁਣ ਤਾਂ ਡੀਫਰੈਂਚਾਈਜ਼ ਜੋ ਵੈਸਟ ਬੰਗਾਲ ਦੇ ਵਿੱਚ ਕੀਤਾ ਮੁਸਲਮਾਨਾਂ ਦੇ ਨਾਲ ਔਰ ਦਲਿਤ ਵਰਗ ਦੇ ਨਾਲ ਕਿ ਵੀ ਉਹਨਾਂ ਦੇ ਵੋਟ ਦਾ ਹੱਕ ਵੀ ਖੋਲੋ, ਇਹੀ ਪੰਜਾਬ 'ਚ ਹੋਣ ਜਾ ਰਿਹਾ। ਅਸੀਂ ਰਿਪੀਟਡਲੀ ਵਾਰਨ ਕਰ ਰਹੇ ਹਾਂ ਇਸ ਦੇ ਬਾਰੇ। ਬਿਲਕੁਲ। ਸੈਕੰਡਲੀ ਤੁਸੀਂ ਦੇਖੋਗੇ ਵੀ ਜਿਹੜੀਆਂ ਇਹਨਾਂ ਦੀਆਂ ਸੋ ਕਾਲਡ ਪ੍ਰਾਚੀਨ ਸੱਭਿਅਤਾ ਦੇ ਨਾਂ ਥੱਲੇ ਜਿਹੜੀਆਂ ਕੁਝ ਕਿਤਾਬਾਂ ਨੇ ਜਾਂ ਕੁਝ ਨੇ, ਉਹਨਾਂ ਨੂੰ ਇੰਨਾ ਹਾਈਲਾਈਟ ਕਰਕੇ ਪੇਸ਼ ਕਰਦੇ ਨੇ ਕਿ ਉਹਨੂੰ ਹੀ ਨੇਸ਼ਨ ਦੀ ਸਪਿਰਿਟ ਬਣਾ ਕੇ ਰੱਖ ਦਿੱਤਾ ਹੈ ਜਾਂ ਨੇਸ਼ਨ ਦੇ ਸਿੰਬਲ ਬਣਾ ਕੇ ਰੱਖ ਦਿੱਤਾ ਹੈ। ਹੁਣ ਜਿਹੜਾ ਵੀ ਕੋਈ ਡਿਗਨਿਟਰੀ ਆਉਂਦਾ ਉਹਨੂੰ ਗੀਤਾ ਭੇਟ ਕੀਤੀ ਜਾਂਦੀ। ਹੁਣ ਜੇ ਭਾਰਤ ਇੱਕ ਸੈਕੂਲਰ ਮੁਲਕ ਹੋਣ ਦੇ ਨਾਲ, ਸੈਕੂਲਰਿਜ਼ਮ ਦਾ ਮਤਲਬ ਹੈ ਕਿ ਕਿਸੇ ਧਰਮ ਨੂੰ ਰਾਜ ਧਰਮ ਨਹੀਂ ਬਣਾਇਆ ਹੋਇਆ, ਫਿਰ ਸਾਰੇ ਹੀ ਧਰਮਾਂ ਦੇ ਆਪੋ ਆਪਣੀਆਂ ਪਵਿੱਤਰ ਗ੍ਰੰਥ ਨੇ ਔਰ ਵਿਚਾਰਧਾਰਾਵਾਂ ਨੇ। ਲੇਕਿਨ ਕਿਉਂਕਿ ਜਿਵੇਂ ਮੋਹਨ ਭਾਗਵਤ ਨੇ ਕਿਹਾ ਵੀ ਹੁਣ ਤਾਂ ਅਸੀਂ ਹਿੰਦੂ ਰਾਸ਼ਟਰ ਹਾਂ, ਇਸ ਲਈ ਗੀਤਾ ਹੋਏਗੀ। ਹੁਣ ਇਕੱਲੀ ਇਹ ਪ੍ਰੋਸੈਸ ਉੱਥੇ ਹੀ ਮੌਜੂਦ ਨਹੀਂ। ਜਿਵੇਂ ਯੋਗਾ ਜਿਹੜਾ ਕਿ ਹਿੰਦੂ ਪਤੰਜਲੀ ਅਸ਼ਟਾਂਗ ਯੋਗਾ ਦਾ ਹਿੱਸਾ ਹੈ, ਉਹਨੂੰ ਜਿਸ ਲੈਵਲ 'ਤੇ ਇੰਡੀਅਨ ਸਟੇਟ ਨੇ ਇੰਟਰਨੈਸ਼ਨਲੀ ਪ੍ਰਮੋਟ ਕੀਤਾ, ਹੁਣ ਜਿਹੜਾ 21 ਜੂਨ ਦਾ ਦਿਨ ਹੈ ਉਸ ਨੂੰ ਕੌਣ ਕਿੱਥੇ ਲੀਡ ਕਰੇਗਾ, UN ਤੋਂ ਲੈ ਕੇ ਮੋਦੀ ਜਿਹੜਾ ਕਲਕੱਤੇ ਦੇ ਵਿੱਚ, ਕਿਉਂਕਿ ਬੰਗਾਲ ਨਵਾਂ ਫਤਿਹ ਕੀਤਾ ਔਰ ਕਿਸੇ ਜ਼ਮਾਨੇ 'ਚ ਬੰਗਾਲ ਵੀ ਉਸ ਹਿੰਦੂ ਥਾਟ ਆਨੰਦ ਮੱਠ ਜਿੱਥੋਂ ਨਿਕਲਿਆ ਵੰਦੇ ਮਾਤਰਮ ਤੋਂ ਨਫ਼ਰਤ ਨਾਲ ਭਰਿਆ ਹੋਇਆ, ਕਿਸੇ ਨੇ ਪਿੱਛੇ ਠੀਕ ਕਿਹਾ ਸੀ ਕਿ ਭਾਈ ਇਹ ਤਾਂ ਇੱਥੇ ਤਾਂ ਜੜ੍ਹਾਂ ਲੱਗੀਆਂ ਹੋਈਆਂ ਨੇ ਹਿੰਦੂਤਵਾ ਦੀਆਂ, ਸੋ ਉੱਥੇ ਲੀਡ ਕਰਨਗੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਜਦੋਂ ਇਹ ਬਾਹਰ ਜਾਂਦੇ ਨੇ ਔਰ ਜੋ ਆਪਣੇ ਵਿਦਨ ਮੁਲਕ, ਜੇ ਸਰਜਨਸ ਦੀ ਕਾਨਫਰੰਸ ਹੈ ਤਾਂ ਉਹਦੇ 'ਚ ਤੁਸੀਂ ਕਹੋ ਕਿ ਜੀ ਦੇਖੋ ਸਭ ਤੋਂ ਪੁਰਾਣਾ ਸਰਜਨ ਤਾਂ ਸਾਡਾ ਸੁਸ਼ਰੁਤਾ ਸੀ, ਜਿਹੜਾ 600 ਸਾਲ ਪਹਿਲਾਂ ਜੀਸਸ ਤੋਂ ਵੀ, ਜਿਹਨੇ ਜਿਹੜਾ ਪਲਾਸਟਿਕ ਸਰਜਰੀ ਦਾ ਫਾਦਰ ਹੈ। ਔਰ ਇਹ ਹੁਣ ਉੱਥੇ ਤਾਂ ਆਪਣਿਆਂ ਨੂੰ ਕਹੀ ਜਾਂਦੇ ਸੀ ਕਿ ਜੀ ਅਸੀਂ ਗਮਲਿਆਂ ਦੇ ਵਿੱਚ ਵੀ ਨਿਆਣੇ ਉਗਾਏ ਔਰ ਟੈਸਟ ਟਿਊਬ ਬੇਬੀਜ਼ ਦਾ ਕਨਸੈਪਟ ਤਾਂ ਬਹੁਤ ਬਾਅਦ 'ਚ ਆਇਆ, ਤਾਂ ਹੀ ਗਮਲਿਆਂ 'ਚ ਤਾਂ ਨਿਆਣੇ ਜੰਮ ਕੇ 100 ਕੌਰਵ ਭਰਾ ਸੀਗੇ 100 ਨਿਆਣੇ ਜੰਮੇ ਉਹਨੇ। ਹੁਣ ਉਹ ਉੱਥੇ ਤਾਂ ਚੱਲ ਹੀ ਰਿਹਾ ਸੀ, ਪਰ ਇਹ ਹੁਣ ਆਪਣਾ ਥਾਟ ਬਾਹਰ ਵੀ, ਹੁਣ ਇਹ ਜਦੋਂ ਮੋਦੀ G7 ਮੁਲਕਾਂ ਦੀ ਕਾਨਫਰੰਸ ਸ਼ਾਮਲ ਹੋਣ ਦੇ ਬਹਾਨੇ ਆਇਆ ਤੇ ਸਲੋਵਾਕੀਆ, ਹੁਣ ਇਹ ਕਿਸੇ ਜ਼ਮਾਨੇ 'ਚ ਇੱਕ ਮੁਲਕ ਹੁੰਦਾ ਸੀ ਚੈਕੋਸਲੋਵਾਕੀਆ, ਇਹਦੇ ਦੋ ਹਿੱਸੇ ਹੋਏ, ਇੱਕ ਨੂੰ ਚੈਕ ਰਿਪਬਲਿਕ ਕਹਿੰਦੇ ਨੇ, ਇੱਕ ਨੂੰ ਸਲੋਵਾਕੀਆ ਕਹਿੰਦੇ ਨੇ। ਹੁਣ ਸਲੋਵਾਕੀਆ ਇਸ ਵੇਲੇ ਸੈਂਟਰਲ ਯੂਰਪ ਦੇ ਵਿੱਚ ਮੈਡੀਕਲ ਟੂਰਿਜ਼ਮ ਦੀ ਹੱਬ ਬਣਿਆ ਹੋਇਆ। ਹੁਣ ਉੱਥੇ ਜਦੋਂ ਇਹ ਮੋਦੀ ਜਾਂਦਾ ਤੇ ਸਲੋਵਾਕੀਆ ਦੇ ਜਿਹੜਾ ਉਸ ਪ੍ਰੈਜ਼ੀਡੈਂਟ ਨੂੰ ਜਿਹੜਾ ਨਾ ਸਪੀਕਰ ਉਹਨਾਂ ਦੀ ਪਾਰਲੀਮੈਂਟ ਦਾ, ਉਹਨੂੰ
ਸੁਸ਼ਰਤਾ ਸੰਹਿਤਾ ਭੇਟ ਕਰਦਾ। PM ਮੋਦੀ ਗਿਫਟਸ ਐਂਸ਼ੀਐਂਟ ਸੁਸ਼ਰਤਾ ਸੰਹਿਤਾ ਟੈਕਸਟ ਟੂ ਸਲੋਵਾਕੀਆ ਸਪੀਕਰ। ਔਰ ਉਹਦੇ 'ਚ ਕਿਉਂਕਿ ਮੈਡੀਕਲ ਦੀ ਹੱਬ ਹੈ, ਉਹਨੂੰ ਕਹਿ ਰਹੇ ਜੀ ਦੇਖੋ ਤੁਸੀਂ ਤਾਂ ਮੈਡੀਕਲ, ਤੁਹਾਡੇ ਪੇਸ਼ੈਂਟ ਹੁਣ ਆਉਣ ਲੱਗੇ ਹੋਣਗੇ, ਮੈਡੀਕਲ ਟੂਰਿਜ਼ਮ ਹੱਬ ਹੈ ਤੁਸੀਂ, ਲੇਕਿਨ ਸਾਡਾ ਜਿਹੜਾ ਫਾਦਰ ਆਫ ਪਲਾਸਟਿਕ ਸਰਜਰੀ, ਜਦੋਂ ਤੁਸੀਂ ਅਜੇ ਤੁਹਾਨੂੰ ਅਜੇ ਚੱਜ ਨਾਲ ਮੂੰਹ ਧੋਣਾ ਨਹੀਂ ਸੀ ਆਉਂਦਾ ਤੇ ਅਸੀਂ ਪਲਾਸਟਿਕ ਸਰਜਨ ਪੈਦਾ ਕੀਤਾ ਸੀ ਸੁਸ਼ਰਤਾ, ਤੇ ਇਹ ਤੁਹਾਨੂੰ ਅਸੀਂ ਸੁਸ਼ਰਤ ਸੰਹਿਤਾ ਜਿਹੜੀ ਹੈ ਉਹ ਭੇਟ ਕਰ ਰਹੇ ਹਾਂ। ਹੁਣ ਇੱਕ ਪਾਸੇ ਤਾਂ ਇਹ ਹੈ ਉੱਥੇ ਵੇਚਣ ਨੂੰ, ਫਿਰ ਆ ਗਿਆ ਫਰਾਂਸ ਦੇ ਨਾਲ, ਕਿਉਂਕਿ ਉਹ ਸਾਰੀ ਰਾਫੇਲ ਡੀਲ ਜਿਹਦੇ ਥੱਲੇ ਆਪਣੇ ਯਾਰਾਂ ਨੂੰ ਰਜਾਇਆ ਹੋਇਆ। ਹੁਣ ਉੱਥੇ ਐਡਰੈਸ ਕਰਦੇ ਆ ਮੋਦੀ ਨੂੰ, ਜਦੋਂ ਜਿਹਨੂੰ ਅਸੀਂ ਝੂਠ ਦਾ ਦੇਵਤਾ ਹੀ ਕਹਿੰਦੇ ਆ, ਕਿਉਂਕਿ ਜਿਹੜਾ ਝੂਠ ਦੀ ਦੇਵੀ ਜਾਂ ਦੇਵਤਾ ਹੋਏਗਾ ਗ੍ਰੀਕ ਮਾਈਥੋਲੋਜੀ ਜਾਂ ਹਿੰਦੂ ਮਾਈਥੋਲੋਜੀ 'ਚ, ਉਹਨੇ ਵੀ ਹੱਥ ਜੋੜ ਦਿੱਤੇ ਹੋਏ ਨੇ ਕਿ ਜੀ ਮੋਦੀ ਜੀ ਨੂੰ ਮੇਰਾ ਕਰਾਊਨ ਜਿਹੜਾ ਤਾਜ ਇਹਦੇ ਹਵਾਲੇ ਕਰ ਦਿਓ। ਹੁਣ ਉੱਥੇ ਮੋਦੀ ਨੂੰ ਇਹ ਲੱਗਾ ਕਿ ਵੀ ਇੰਡੀਆ ਦਾ ਫ੍ਰੈਂਚ ਕਨੈਕਸ਼ਨ ਕੀ ਹੈ ਜੀ, ਹਾਲਾਂ ਕੋਲੋਨਾਈਜ਼ ਕਰਨ, ਕਾਲੋਨੀ ਬਣਾਉਣ ਦੇ ਲਈ ਤਾਂ ਪਹਿਲਾਂ ਫ੍ਰੈਂਚ ਆਏ, ਉਹਨਾਂ ਦਾ ਡੁਪਲੇ, ਫਿਰ ਅੰਗਰੇਜ਼ਾਂ ਦਾ ਕਲਾਈਵ, ਫਿਰ ਇਹਨਾਂ ਦੀ ਜੰਗ ਹੋਈ ਔਰ ਕਲਾਈਵ ਜੇਤੂ ਹੋਇਆ, ਫ੍ਰੈਂਚ ਬਾਹਰ ਹੋਏ ਔਰ ਜਿਹੜਾ ਉਹ ਐਂਡ ਤੱਕ ਜਿਹੜਾ ਇੱਕ ਹਿੱਸਾ ਜਿਹੜਾ ਉਹਨਾਂ ਨੇ ਪਾਂਡੀਚੇਰੀ ਫਰਾਂਸ ਦੇ ਕੋਲ ਰਿਹਾ, ਫ੍ਰੈਂਚ ਕਾਲੋਨੀ ਸੀ, ਉਹਨਾਂ ਦੀ ਲੈਂਗੁਏਜ ਵੀ ਫ੍ਰੈਂਚ ਰਹੀ। ਹੁਣ ਪਾਂਡੀਚੇਰੀ ਇੰਡੀਆ ਦੇ ਕੋਲ ਹੈ, ਸੋ ਰਿਸ਼ਤਾ ਤਾਂ ਫਰਾਂਸ ਦਾ ਵੀ ਇੱਕ ਕੋਲੋਨਾਈਜ਼ਰ ਵਾਲਾ ਜਿਹੜਾ ਬ੍ਰਿਟਿਸ਼ਰਸ ਦਾ ਰਿਹਾ ਕੁਛ ਹਿੱਸੇ 'ਚ। ਹੁਣ ਇੱਥੇ ਤੁਸੀਂ ਇਹਨਾਂ ਦੀ ਹਿੰਦੂ ਤਵੀਆਂ ਦੀ ਚਲਾਕੀ, ਬੇਈਮਾਨੀ, ਇੱਕ ਪਾਸੇ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ ਬਿਲਕੁਲ ਇਹ ਦਬਦਬਾ ਕੇ ਐਸਿਮੀਲੇਟ ਔਰ ਐਨਾਹੀਲੇਟ ਦੀ ਜਿਹੜੀ ਇਹਨਾਂ ਦੀ ਲਾਈਨ ਹੈ, ਖਾਸ ਤੌਰ 'ਤੇ ਮਾਈਨੋਰਟੀਜ਼ ਦੇ ਲਈ। ਹੁਣ ਉੱਥੇ ਮੋਦੀ ਦਾ ਜਿਹੜਾ ਐਡਰੈਸ ਹੈ, ਜਿਸ ਨੂੰ ਇਹਨਾਂ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਕਵਰ ਕੀਤਾ, ਉਹਦੇ 'ਚੋਂ ਕਹਿੰਦਾ ਹੈ ਕਿ ਭਾਈ ਜਿਹੜਾ ਉਹਨਾਂ ਵਰਲਡ ਵਾਰ 2 ਦੀ ਬ੍ਰਿਟਿਸ਼ ਇੰਡੀਆ ਸਪਾਈ ਨੂਰ ਇਨਾਇਤ ਖਾਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਫ੍ਰੈਂਚ ਜਨਰਲ ਦਾ ਹਵਾਲਾ ਦਿੱਤਾ। ਹੁਣ ਉਹਦੇ 'ਚ ਉਹਦੇ ਲਫ਼ਜ਼ ਨੇ, ਬੀਟ ਇੰਡੀਅਨ origin ਨੂਰ ਇਨਾਇਤ ਖਾਨ who sacrificed her life for the French resistance, or General Jean Francois Allard who worked with Maharaja Ranjit Singh, they are all symbols of a shared Indo-French heritage. ਹੁਣ ਇਹ ਜਿਹੜੇ ਨੂਰ ਇਨਾਇਤ ਖਾਨ ਜਿਹੜੇ ਦਿਲਚਸਪੀ ਰੱਖਦੇ ਨੇ ਇਹਦੇ ਬਾਰੇ ਜਾਣਦੇ, ਤੇ ਫਿਲਮਾਂ ਵੀ ਬਣੀਆਂ ਔਰ ਉਹ ਗੂਗਲ ਵੀ ਕਰ ਸਕਦੇ ਨੇ। ਇਹ ਇੱਕ ਮੁਸਲਮਾਨ ਔਰਤ ਜਿਹੜੀ ਹੈ, ਭਾਰਤੀ ਜਿਹੜੀ ਮੁਸਲਮਾਨ ਪਰਿਵਾਰ 'ਚ ਪੈਦਾ ਹੋਈ ਔਰ ਇਸ ਨੂੰ ਸਪਾਈਂਗ ਜਸੂਸੀ ਦਾ ਸ਼ੌਕ ਸੀ, ਔਰ ਇਹਨੇ ਜਦੋਂ ਸੈਕੰਡ ਵਰਲਡ ਵਾਰ ਦੇ ਵੇਲੇ ਇਹ ਬਹੁਤ ਖੂਬਸੂਰਤ ਵੀ ਸੀ ਔਰ ਉਹਦੇ 'ਚ ਬਾਕੀ ਸਾਰੇ ਗੁਣ ਵੀ, ਔਰ ਉਹ ਬ੍ਰਿਟਿਸ਼ ਨੇ ਉਹਨੂੰ ਐਜ਼ ਏ ਸਪਾਈ, ਐਜ਼ ਏ ਜਸੂਸ ਜਿਹੜਾ ਉਹ ਟ੍ਰੇਨਡ ਕੀਤਾ। ਔਰ ਜਦੋਂ ਨਾਜ਼ੀਆਂ ਨੇ, ਜਰਮਨ ਨੇ ਫਰਾਂਸ ਦੇ ਉੱਤੇ ਕਬਜ਼ਾ ਕੀਤਾ ਸੀ, ਇਹਨੇ ਨੂਰ ਇਨਾਇਤ ਖਾਨ ਨੇ ਬਹੁਤ ਸਾਰੇ ਭੇਤ ਜਿਹੜੇ ਨੇ ਉਹ ਨਾਜ਼ੀਆਂ ਦੇ ਟੌਪ, ਜਿਹਨੂੰ ਹਨੀ ਟਰੈਪ ਦੇ ਥੱਲੇ ਅੱਜ ਅਸੀਂ ਲਫ਼ਜ਼ ਕਹਿੰਦੇ ਹਾਂ, ਉਹ ਕਢਵਾਏ। ਬਾਅਦ 'ਚ ਪਤਾ ਲੱਗ ਗਿਆ ਉਹਨਾਂ ਨੂੰ ਇਹ ਹੈ, ਔਰ ਉਹਨੂੰ ਬੜਾ ਟੌਰਚਰ ਕਰਕੇ ਮਾਰਿਆ ਗਿਆ ਸੀ ਔਰ ਉਸ ਨੂੰ ਇੱਕ ਪੈਟਰੀਓਟ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ। ਔਰ ਸਪਾਈਂਗ ਦੀ ਦੁਨੀਆ ਦੇ ਵਿੱਚ ਉਸ ਖਿੱਤੇ 'ਚ ਇਸ ਨੂਰ ਇਨਾਇਤ ਖਾਨ ਦਾ ਨਾਂ ਲਿਆ ਜਾ। ਹੁਣ ਉਹ ਤਾਂ ਮੁਸਲਮਾਨ origin ਦੀ ਹੈ, ਮੁਸਲਮਾਨਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਹੈ, ਪਰ ਕਿਉਂਕਿ ਫਰਾਂਸ ਦੇ ਨਾਲ ਤੁਸੀਂ ਕਨੈਕਸ਼ਨ ਬਣਾਉਣ ਦੇ ਲਈ ਹੋਰ ਕੋਈ ਪੰਡਤ ਦੇਵਾਕਾਂਤ ਜਾਂ ਕੋਈ ਮਾਥੁਰ ਜਾਂ ਕੋਈ ਤ੍ਰਿਵੇਦੀ ਚਤੁਰਵੇਦੀ ਜਿਹੜਾ ਉਹ ਦਵੇਦੀ ਉਹ ਹੈ ਨਹੀਂ। ਹੁਣ ਤੁਸੀਂ ਨੂਰ ਇਨਾਇਤ ਖਾਨ, ਤੁਹਾਨੂੰ ਆਪਣੀ ਇੰਡੀਅਨ origin ਦਾ ਹੈਰੀਟੇਜ ਬਣ ਗਿਆ। ਦੂਸਰਾ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਐਮਪਾਇਰ ਉਹਦਾ ਇੰਡੀਆ ਨਾਲ ਕੋਈ ਲਾਗਾ ਦੇਗਾ ਨਹੀਂ ਸੀ, ਕੋਈ ਭਾਰਤੀ ਹੈਰੀਟੇਜ ਕਿੱਥੋਂ ਹੋ ਗਿਆ। ਹੁਣ ਜਿਹੜੀ ਜੰਗ ਹੁੰਦੀ ਹੈ ਅੰਗਰੇਜ਼ਾਂ ਦੇ ਨਾਲ ਪਹਿਲੀ, ਜਿਸ ਦੇ ਉੱਤੇ ਕਿੱਸਾ ਸ਼ਾਹ ਮੁਹੰਮਦ ਲਿਖਦਾ ਹੈ, ਉਸ ਕਿੱਸੇ ਦਾ ਨਾਂ ਹੀ ਜੰਗ ਹਿੰਦ ਪੰਜਾਬ ਹੈ। ਫਿਰ ਉਹਦੇ 'ਚੋਂ ਕਹਿੰਦਾ ਵੀ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਹਿੰਦ ਇਹ ਸਾਰਾ ਜਮਨਾ ਪਾਰ ਵਾਲੇ ਜਿਹੜੇ ਸਾਰੇ ਨੇ, ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਉਹ ਤਾਂ ਹਮਲਾਵਰ ਹੈ। ਤੁਸੀਂ ਤਾਂ ਪੰਜਾਬ ਦੇਸ਼ ਪਹਿਲੇ ਦਿਨ ਤੋਂ ਹੀ ਇੱਕ ਸੈਪਰੇਟ ਆਈਡੈਂਟੀਟੀ ਹੈ ਸਾਡੀ ਹਿੰਦ ਨਾਲ ਕੀ ਤਾਲੁਕ ਹੈ। ਔਰ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਸ਼ਾਹ ਮੁਹੰਮਦ ਨੇ ਜੰਗਨਾਮੇ ਤੇ ਲਿਖਿਆ। ਜੇ ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੋ, ਵਾਰਿਸ ਸ਼ਾਹ ਜਿਹੜਾ 19ਵੀਂ ਸਦੀ ਦੇ ਵਿੱਚ ਹੁੰਦਾ ਹੈ,
ਉਹ ਵੀ ਜਦੋਂ ਇਹ ਹੀਰ ਦੀ ਖੂਬਸੂਰਤੀ ਬਿਆਨ ਕਰ ਰਿਹਾ ਹੈ ਤੇ ਉਹ ਕਹਿ ਰਿਹਾ ਕਿ ਭਾਈ ਹੀਰ ਦੀਆਂ ਅੱਖਾਂ ਦੇ ਵਿੱਚ ਸੁਰਮਾ ਇਵੇਂ ਫੱਬਦਾ ਹੈ ਜਿਵੇਂ ਜਿਹੜਾ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀਆਂ ਫੌਜਾਂ ਚੜੀਆਂ ਹੋਣ, ਜੇ ਹੁਣ ਫੌਜ ਇਨਫੋਰਮੇਸ਼ਨ ਜਾ ਰਹੀ ਹੋਏ ਤਾਂ ਉਹਦੀ ਖੂਬਸੂਰਤੀ ਨੂੰ ਉਹਨੇ ਹੀਰ ਦੇ ਅੱਖ 'ਚ ਪਾਏ ਸੁਰਮੇ ਦੇ ਨਾਲ ਕੰਪੇਅਰ ਕੀਤਾ। ਹੁਣ ਵਾਰਿਸ ਸ਼ਾਹ ਨੂੰ ਪੰਜਾਬ ਅੱਡ ਲੱਗਦਾ ਹੈ, ਉਹ ਪੰਜਾਬ ਦੇਸ਼, ਔਰ ਇਹ ਅਕਸਰ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਸੋ ਹਿੰਦ ਨਾਲ ਕੀ ਤਾਲੁਕ ਹੈ? ਔਰ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵੀ ਇਹ ਜਿਹੜਾ ਜਨਰਲ ਜੀਨ ਫਰੈਂਕੋਇਜ਼ ਅਲਾਰਡ ਹੈ ਜਾਂ ਜਨਰਲ ਵੈਂਤੁਰਾ ਹੈ, ਇਹ ਜਨਰਲ ਜਿਹੜੇ ਨੇ ਨੈਪੋਲੀਅਨ ਦੀ ਫੌਜ ਦਾ ਜਨਰਲ ਸੀ। ਨੈਪੋਲੀਅਨ ਹਾਰਿਆ ਵਾਟਰਲੂ ਦੀ ਜੰਗ ਦੇ ਵਿੱਚ, ਇਹ ਬੇਰੁਜ਼ਗਾਰ ਸੀ। ਇਹਨਾਂ ਨੇ ਸੁਣਿਆ ਵੀ ਉਸ ਜਿਹੜਾ ਪਾਰ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਹਕੂਮਤ ਹੈ ਔਰ ਬਹੁਤ ਵਧੀਆ ਉਹਨਾਂ ਦਾ ਉਸ ਟੋਲਰੈਂਟ ਹੈ, ਔਰ ਮਹਾਰਾਜਾ ਰਣਜੀਤ ਸਿੰਘ ਨੇ ਇੰਪਲੋਏ ਕੀਤਾ ਉਹਨਾਂ ਨੂੰ, ਉਹਨਾਂ ਦੇ ਜਰਨੈਲ ਸੀ। ਸੋ ਤੁਸੀਂ ਇੱਕ ਪਾਸੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਤੁਸੀਂ ਜੋ ਉੱਤਰਾਖੰਡ 'ਚ ਜਾਣ ਵਾਲੇ ਸਿੱਖਾਂ ਨਾਲ ਕਰਦੇ ਹੋ, ਜੋ ਹਿਮਾਚਲ ਜਾਣ ਵਾਲਿਆਂ ਨਾਲ ਕਰਦੇ ਹੋ, ਜੋ ਤੁਸੀਂ ਪਿਛਲੇ 42 ਸਾਲ ਤੋਂ ਸਿੱਖਾਂ 'ਚ ਕਰ ਰਹੇ ਹੋ, ਹੁਣ ਉੱਥੇ ਫਰਾਂਸ ਦੀ ਧਰਤੀ 'ਤੇ ਖਲੋ ਕੇ ਇਹਨੂੰ ਜਿਹੜੀ ਨੂਰ ਇਨਾਇਤ ਖਾਨ ਮੁਸਲਮਾਨ ਲੇਡੀ ਜਿਹਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ, ਜਿਹੜੀ ਹੈ ਉਹ ਆਪਣੇ ਮੁਲਕ ਦੇ ਹੱਕਾਂ ਦੇ ਵਿੱਚ, ਔਰ ਸਿੱਖ ਰਾਜ ਦੇ ਤੁਹਾਨੂੰ ਫ੍ਰੈਂਚ ਜਰਨੈਲ ਯਾਦ ਆ ਰਹੇ ਨੇ। ਸੋ ਇਹ ਹੈ ਇਹਨਾਂ ਦਾ ਦਮਪੁਣਾ ਕਿ ਇਹਨਾਂ ਨੂੰ ਜਿੱਥੇ ਲੋੜ ਹੈ ਇਹਨਾਂ ਨੇ ਜਿਹੜਾ ਉਹ ਗਧੇ ਨੂੰ ਪਿਓ ਕਹਿਣਾ, ਤੇ ਜਿੱਥੇ ਇਹਨਾਂ ਦਾ ਵਕਤ ਲੰਘ ਗਿਆ ਇਹਨਾਂ ਨੇ ਪਿਓ ਨੂੰ ਗਧਾ ਕਹਿਣਾ। ਇਹਦੇ ਬਾਰੇ ਇਹਨਾਂ ਨੂੰ ਕੋਈ ਜਿਹੜਾ ਹੈ ਉਹ ਕੋਈ ਕਿਸੇ ਗੱਲ ਦਾ ਸੰਕੋਚ ਨਹੀਂ ਹੁੰਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। गुरु प्यारी साध संगत जीओ, वाहिगुरु जी का खालसा वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबहू न छाड़ै खेत। ऐसे महान संत सिपाही सूरबीर योधे बाबा बंदा सिंह जी बहादुर सिख कौम दे सब तो पहले सिख बादशाह, तिन्हां दा महान शहीदी दिहाड़ा हर साल की तरह ट्राई स्टेट के केंद्रीय स्थान गुरुद्वारा साहिब सिख कल्चर सोसाइटी रिचमंड हिल न्यूयॉर्क विखे बड़ी शरधा भावना ते अदब सत्कार सहित गुरुद्वारा साहिब की समुची प्रबंधक कमेटी, सेवादारां दा सहयोग, समुचियां पंथक जथेबंदियां अते सेवा सोसाइटियां दे सहयोग, समुचियां संगतां दे सहयोग नाल बाबा बंदा सिंह बहादुर इंटरनेशनल सिख सोसाइटी न्यूयॉर्क के समुचे सेवादारां वालों बड़ी शरधा भावना अदब सत्कार सहित 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਆਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ
ਇਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਸਿੱਖ ਕੌਮ ਨੂੰ ਆਪਣਾ ਹੇਮਕੁੰਟ ਸਾਹਿਬ ਤੇ ਦਾਅਵਾ ਮਜ਼ਬੂਤ ਕਰਨਾ ਚਾਹੀਦਾ ਹੈ, ਕਿਉਂਕਿ ਇਸ ਰਾਹੀਂ ਹੀ ਅੱਗੇ ਚੀਨ ਦੇ ਸੂਬੇ ਤਿੱਬਤ ਨਾਲ ਖਾਲਿਸਤਾਨ ਦਾ ਬਾਰਡਰ ਵੀ ਡਿਸਾਈਡ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਅਕਸਰ ਅਸੀਂ ਜਿੱਥੇ ਆਪਣੇ ਸ਼ਾਇਰਾਂ ਦੀਆਂ ਨਜ਼ਮਾਂ ਸ਼ੇਅਰ ਕਰਦੇ ਹਾਂ, ਕਿਉਂਕਿ ਕੱਲ੍ਹ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਲਿਖਤ ਸਾਂਝੀ ਕਰ ਲਈ ਸੀ, ਉਹਦੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਵਿਊਅਰਸ ਦੀ ਜਿਹੜੀ ਖਾਸ ਲਿਖਤ ਸਾਨੂੰ ਸਾਡੀ ਈਮੇਲ ਦੇ ਉੱਤੇ sos@tv84.tv ਤੇ ਹੁੰਦੀ ਹੈ, ਉਹਨੂੰ ਅਸੀਂ ਸਾਂਝਾ ਕਰਦੇ ਹਾਂ। ਹਾਲਾਂ ਬਹੁਤ ਸਾਰੇ ਜਿਹੜੇ ਸਾਡੇ ਸੈਗਮੈਂਟ ਨੇ, ਇੰਡੀਵਿਜੂਅਲ ਵੀ ਸੈਗਮੈਂਟ, ਉਹਨਾਂ ਦੇ ਥੱਲੇ ਬਹੁਤ ਸਾਰੇ ਕਮੈਂਟ ਹੁੰਦੇ ਨੇ, ਉਹਨਾਂ ਨੂੰ ਅਸੀਂ ਪੜ੍ਹਦੇ ਤਾਂ ਨਹੀਂ ਹੈ ਕਿਉਂਕਿ ਲਾਈਵ ਦੇ ਵਿੱਚ ਤਾਂ ਅਸੀਂ ਪੜ੍ਹਦੇ ਹਾਂ, ਪਰ ਜਿਹੜੇ ਬਾਅਦ ਦੇ ਵਿੱਚ ਹੁੰਦੇ ਨੇ, ਪਰ ਉਹਨਾਂ ਨੂੰ ਵੀ ਮੈਂ ਜ਼ਰੂਰ ਪੜ੍ਹਦਾ ਹਾਂ। ਔਰ ਉਹਦੇ 'ਚ ਜੇ ਕੋਈ ਸਵਾਲ ਚੁੱਕੇ ਗਏ ਹੋਣ ਤਾਂ ਫਿਰ ਮੇਰਾ ਹੁੰਦਾ ਹੈ ਕਿ ਫੋਲੋਇੰਗ ਡੇਜ਼ ਦੇ ਪ੍ਰੋਗਰਾਮਾਂ 'ਚ ਉਹਨਾਂ ਨੂੰ ਐਡਰੈਸ ਕੀਤਾ ਜਾਏ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਵੀ ਹੁੰਦਾ ਹੈ ਕਿ ਵੀ ਸਾਡੇ ਨਾਲ ਸਾਡੇ ਇਸ ਪਲੇਟਫਾਰਮ 'ਤੇ ਬਹੁਤ ਸਾਰੇ ਸੁਲਝੇ ਹੋਏ ਵੀਰ ਭੈਣਾਂ ਜਿਨ੍ਹਾਂ ਦੀਆਂ ਲਿਖਤਾਂ ਨੂੰ ਮੈਂ ਐਡਮਾਇਰ ਕਰਦਾ, ਜਿਹੜੇ ਆਊਟ ਆਫ ਬਾਕਸ ਸੋਚਦੇ ਨੇ, ਜਿਹੜੇ ਜੇ ਹੁਣ ਟੱਕਰ ਕਾਲਸਨ ਬਾਰੇ ਮੈਨੂੰ ਵੀ ਸੀ ਕਿ ਵੀ ਉਹਨੇ ਕੀ ਕਿਹਾ, ਲੇਕਿਨ ਜੇ ਇੱਕ ਵੀਰ ਹਰਪ੍ਰੀਤ ਸਿੰਘ ਉਹਨਾਂ ਨੇ ਦੇਖਿਆ, ਉਹਨਾਂ ਨੇ ਲਿਖਿਆ ਔਰ ਬਹੁਤ ਸਾਰਿਆਂ ਨੇ ਸਾਨੂੰ ਕਮਿਊਨੀਕੇਟ ਕੀਤਾ ਔਰ ਉਹਨਾਂ ਨੇ ਵੀ ਉਹਨੂੰ ਲਿਖਿਆ ਟੱਕਰ ਕਾਲਸਨ ਨੂੰ। ਸੋ ਇਵੇਂ ਹੀ ਆਬਜ਼ਰਵੇਸ਼ਨ ਸੈਂਟਰ, ਮੈਂ ਸਮਝਦਾ ਵੀ ਸੱਚਮੁੱਚ ਇਹਨਾਂ ਦੀ ਠੀਕ ਆਈਡੀ ਹੈ, ਜਿਸ ਅੰਦਾਜ਼ 'ਚ ਆਬਜ਼ਰਵ ਕਰਦੇ ਨੇ ਔਰ ਜ਼ਾਹਰ ਹੈ ਆਬਜ਼ਰਵੇਸ਼ਨ ਜਿਹੜੀਆਂ ਨੇ ਉਹ ਅੱਡ ਹਰ ਫੀਲਡ ਦੇ ਵਿੱਚ ਜਿਹੜਾ ਇੱਕ ਆਬਜ਼ਰਵ ਕਰਨ ਵਾਲੇ ਉਹ ਹਿੱਸਾ ਨਹੀਂ ਹੁੰਦੇ, ਔਰ ਜਿਹੜਾ ਜਦੋਂ ਤੁਸੀਂ ਕਿਸੇ ਚੀਜ਼ 'ਚ ਰੁੱਝੇ ਹੁੰਦੇ ਹੋ, ਤੁਸੀਂ ਕਈ ਚੀਜ਼ਾਂ ਤੁਹਾਡੀਆਂ ਜਿਹੜੀਆਂ ਉਹ ਤੁਸੀਂ ਦੇਖ ਨਹੀਂ ਸਕਦੇ, ਆਊਟ ਆਫ ਬਾਕਸ ਨਹੀਂ ਹੁੰਦੇ। ਜਦੋਂ ਤੁਸੀਂ ਸਿਰਫ ਕਿਸੇ ਚੀਜ਼ ਨੂੰ ਆਬਜ਼ਰਵ ਕਰ ਰਹੇ ਹੁੰਦੇ ਹੋ, ਉਸ ਦਾ ਨਿਰੀਖਣ ਕਰ ਰਹੇ ਹੁੰਦੇ ਹੋ, ਤੇ ਤੁਸੀਂ ਉਹਨਾਂ ਦੀਆਂ ਉਹ ਸਾਈਡ ਵੀ ਦੇਖਦੇ ਹੋ ਜਿਹੜਾ ਬੰਦਾ ਕਾਰਜਰਤ ਹੁੰਦਾ ਹੈ ਉਸ ਨੂੰ ਨਜ਼ਰ ਨਹੀਂ ਆ ਰਹੀ ਹੁੰਦੀ। ਸੋ ਉਹਨਾਂ ਨੇ ਕਿਉਂਕਿ ਹੇਮਕੁੰਟ ਸਾਹਿਬ ਦੇ ਨਾਲ ਰਿਲੇਟਡ ਜਿਹੜਾ ਜੋ ਬਵਾਲ ਇਹਨਾਂ ਨੇ ਖੜਾ ਕੀਤਾ ਹੈ, ਔਰ ਜਿਵੇਂ ਡਿਸਟ੍ਰਿਕਟ ਚੰਬੋਲੀ ਉੱਤਰਾਖੰਡ ਦਾ ਉਸ ਦੇ ਕਰਨ ਪ੍ਰਯਾਗ ਦੇ ਵਿੱਚ ਕਿਵੇਂ ਇੱਕ ਹੋਟਲ ਦੇ ਅੱਗੇ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੀ ਆੜ 'ਚ, ਕਿਉਂਕਿ ਜਿਸ ਅੰਦਾਜ਼ 'ਚ ਉਹ ਕਰਾਊਡ ਆਈ ਔਰ 40-50 ਬੰਦੇ ਡੰਡੇ ਲੈ ਕੇ ਜਿਹੜੇ ਆਲਰੇਡੀ, ਇਹਦਾ ਮਤਲਬ ਸੀ ਕਿ ਉਹ ਪਲੈਨਡ ਸੀ। ਔਰ ਉਹਦੇ 'ਚ ਕਿਉਂਕਿ ਨੌਜਵਾਨ ਜਿਹੜੇ ਨਿਹੰਗ ਸਿੰਘ ਸੀ, ਉਹਨਾਂ ਨੇ ਆਪਣੇ ਡਿਫੈਂਸ ਦੇ ਲਈ ਉਹਨਾਂ ਨੂੰ ਧੱਕੇ ਮਾਰਦੇ ਚਲੇ ਗਏ, ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਵੈਂਚੁਅਲੀ ਉਹਨਾਂ ਨੇ ਫਿਰ ਆਪਣੇ ਸ਼ਸਤਰ ਉਹਦੇ ਜ਼ੋਰ ਦਿਖਾਏ, ਪਰ ਜੋ ਉਹਨਾਂ ਦੇ ਨਾਲ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ, ਜੋ ਮਾਰ ਕੁਟਾਈ ਹੋਈ, ਜਿਵੇਂ ਉਹਨਾਂ ਦੀਆਂ ਦਸਤਾਰਾਂ ਲਾਹ ਕੇ ਬੇਅਦਬੀ ਕੀਤੀ ਗਈ, ਜਿਸ ਅੰਦਾਜ਼ ਦੇ ਵਿੱਚ ਫਿਰ ਸਾਰੀ ਨਫ਼ਰਤ ਅਸੀਂ ਉਹਨਾਂ ਦੇ IT ਸੈੱਲ ਨੇ ਕੀਤੀ। ਹੁਣ ਇਸ ਸਾਰੇ ਨੂੰ ਲੈ ਕੇ ਕਿਉਂਕਿ ਇਹ ਵੀ ਆਇਆ, ਇੱਕ ਸੋਚ ਇਹ ਵੀ ਹੈ ਕਿ ਭਾਈ ਕਿਉਂ ਤੁਸੀਂ ਜਾਂਦੇ ਹੋ ਹਿਮਾਚਲ 'ਚ ਜਾਂ ਉੱਤਰਾਖੰਡ 'ਚ ਜਾਂਦੇ ਹੋ, ਆਪਣੀਆਂ ਜਿਹੜੀ ਬੇਇੱਜ਼ਤੀ ਕਰਵਾਉਣ, ਜੁੱਤੀਆਂ ਖਾਂਦੇ ਹੋ, ਇਹਨਾਂ ਦੇ ਲਈ ਲੰਗਰ ਲਾਉਂਦੇ ਹੋ, ਕਿਉਂ ਇੱਕ ਥਾਟ ਇਹ ਹੈ ਕਿ ਵੀ ਬੰਦ ਕਰੋ ਜਾਣਾ। ਇੱਕ ਥਾਟ ਕਿਉਂਕਿ ਜਦੋਂ ਹੇਮਕੁੰਟ ਸਾਹਿਬ ਜਿਹੜਾ ਹੈ ਉਹ 20ਵੀਂ ਸਦੀ ਦੇ ਵਿੱਚ ਭਾਈ ਵੀਰ ਸਿੰਘ ਔਰ ਇੱਕ ਫੌਜੀ, ਸ਼ਾਇਦ ਮਦਨ ਸਿੰਘ ਉਹਨਾਂ ਦਾ ਨਾਂ ਸੀ, ਉਹਨਾਂ ਨੇ ਭਾਈ ਵੀਰ ਸਿੰਘ ਉਹਨਾਂ ਨੇ ਇਹਨੂੰ ਪ੍ਰੋਜੈਕਟ ਕੀਤਾ ਸੀਗਾ, ਇਸ ਪ੍ਰੋਜੈਕਟ ਨੂੰ ਰਾਦਰ ਫਾਈਨੈਂਸ ਕੀਤਾ ਸੀ। ਔਰ ਇਹਦਾ ਆਧਾਰ ਉਹਨਾਂ ਨੇ ਜਿਹੜੀ 72 ਨਾਟਕ ਦੇ ਵਿੱਚ ਜਿਹੜੀ 10ਵੇਂ ਪਾਤਸ਼ਾਹ ਦੀ ਬਿਆਨੀ ਗਈ ਜੀਵਨ ਕਥਾ, ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਉਸ ਦੇ ਉੱਤੇ ਜਿਹੜਾ ਉਸ ਥਾਂ ਨੂੰ ਲੱਭਣ ਦੀ ਕੋਸ਼ਿਸ਼, ਹਾਲਾਂ ਸਪਤ ਸਰਿੰਗ ਵੀ ਬਹੁਤ ਸਾਰੀਆਂ ਨੇ, ਹੋਰ ਵੀ ਨੇ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ, ਪਰ ਉਹਨਾਂ ਦਾ ਆਧਾਰ ਇਹ ਸੀ ਕਿ ਭਾਈ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਪਿਛਲੇ ਜਨਮ ਦੇ ਵਿੱਚ ਤਪੱਸਿਆ ਦੀ ਗੱਲ ਕੀਤੀ ਹੈ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਬਤ ਹੈ ਤਹਾਂ, ਸਪਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਹੈ ਜੋ ਕਮਾਵਾ, ਤੈ ਹਮ ਅਨੇਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਉਹ ਸਾਰਾ ਪਾਰਟ ਹੈ, ਤਪ ਸਾਧਤ ਹਰ ਮੋਹੇ ਬੁਲਾਇਓ, ਇਮ ਕਹਿ ਕੇ ਇਹ ਲੋਕ ਪਠਾਇਓ, ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ, ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਪੂਰਾ ਵੇਰਵਾ ਹੈ। ਲੇਕਿਨ ਜਿਹੜੀ ਜਦੋਂ ਉਹਨਾਂ ਨੇ ਉਹਨੂੰ ਫੋਕਸ ਕੀਤਾ ਹੇਮਕੁੰਟ ਨੂੰ, ਤੇ ਇਹ ਸੀ ਕਿ ਭਾਈ ਉਹ ਇੱਕ 7 ਪਹਾੜੀਆਂ ਵਾਲਾ ਸਰਿੰਗ ਪਹਾੜੀ ਨੂੰ ਕਹਿੰਦੇ ਨੇ ਕਿ ਇਹ ਹੇਮਕੁੰਟ ਪਰਬਤ ਜਿਹੜਾ ਹੈ ਇਹ ਉਹ ਹੈ ਜਿੱਥੇ 7 ਚੋਟੀਆਂ ਨੇ
ਔਰ ਉਹਦਾ ਨਾਂ ਸਪਤਸ੍ਰਿੰਗ ਹੈ। ਇਸ ਨਾਲ ਪਾਂਡਵਾਂ ਦੀ ਤਪੱਸਿਆ ਦਾ ਵਰਤਾਂਤ ਜੁੜਿਆ ਹੋਇਆ ਹੈ ਔਰ ਇੱਥੇ ਤਪੱਸਿਆ ਮੈਂ ਕੀਤੀ। ਜੀ ਹੁਣ ਹਾਲਾਂ ਮੈਂ ਇਸ ਦੇ ਜਿਹੜੇ ਵਿਵਾਦਤ ਪੱਖ ਵੱਲ ਨਹੀਂ ਜਾਵਾਂਗਾ। ਇਹਨੂੰ ਲੈ ਕੇ ਇੱਕ ਤਬਕਾ ਸਿੱਖਾਂ ਦਾ ਜਿਨ੍ਹਾਂ 'ਚ ਕਾਫੀ ਇੰਟੈਲੈਕਚੁਅਲਸ ਵੀ ਰਹੇ, ਜਿਨ੍ਹਾਂ 'ਚ ਸਰ ਕਪੂਰ ਸਿੰਘ ਵੀ ਸ਼ਾਮਲ ਸਨ, ਉਹ ਇਹਦੇ ਤੇ ਡਿਸਪਿਊਟ ਕਰਦੇ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਜੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵੇਲੇ ਜਾ ਕੇ ਉਸ ਥਾਂ ਦੀ ਸ਼ਨਾਖਤ ਕੀਤੀ ਹੁੰਦੀ ਫਿਰ ਉਹ ਸਾਡੇ ਲਈ ਆਥੈਂਟਿਕ ਹੁੰਦਾ। ਸਾਡੇ ਲਈ ਤਾਂ ਗੁਰੂ ਕਾਲ ਜਦੋਂ ਗੁਰੂ ਸਾਹਿਬ ਨੂੰ ਗੁਰਗੱਦੀ ਮਿਲਦੀ ਹੈ ਉਸ ਤੋਂ ਬਾਅਦ ਦਾ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਾਡੇ ਲਈ ਜਿਹੜਾ ਉਹਨਾਂ ਨਾਲ ਜੁੜੀਆਂ ਚੀਜ਼ਾਂ ਇਤਿਹਾਸਕ ਹੁੰਦੀਆਂ ਨੇ। ਇਹ ਇੱਕ ਆਰਗੂਮੈਂਟ ਸੀ, ਮੈਂ ਇਹਨੂੰ ਠੀਕ ਜਾਂ ਗਲਤ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਦੂਸਰਾ ਪੱਖ ਇਹ ਸੀ ਕਿ ਵੀ ਜਦੋਂ 10ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਸਾਡੇ ਕੋਲ ਉਹਨਾਂ ਦੇ ਜੀਵਨ ਲੀਲਾ ਜੀਵਨ ਕਾਲ ਦਾ ਇਤਿਹਾਸ ਹੈ ਤੇ ਅਸੀਂ